न्यूयॉर्क, गरेबल ट्रैवल सर्विसेज, यूबा सिटी, टैक्स, पेरोल, वीज़ा, OCI कार्ड, पासपोर्ट ਦੀਆਂ ਸਰਵਿਸਿਜ਼ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 530 751 7605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਨਿਰਮਲ ਸਿੰਘ ਮਾਨ ਹੁਣਾਂ ਨੂੰ 8888889914। ਤੇ ਟਰੱਕਿੰਗ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੋਡ ਐਂਡ ਰੌਬ, ਇਸ਼ੂ ਟਰੱਕ ਟ੍ਰੇਲਰ ਪਾਰਟਸ, ब्रेक पार्ट, सस्पेंशन पार्ट, इलैक्ट्रिकल स्टार्टर, कूलिंग पार्ट, शॉक ड्रम्स और हर तरह के ट्रक ट्रेलर के पार्ट्स इन्होंने कोलों मिलते हैं। आफ्टर मार्केट पार्ट्स ते OEM पार्ट्स वाजिब कीमतों ते खरीद सकते हो। टर्लक स्टॉकटन च लोकेशन ने। टर्लक ਲਈ कॉल 2096687183। स्टॉकटन ਲਈ कॉल 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਸਰੋਤੇ, ਜਿਸ ਤਰ੍ਹਾਂ ਅੱਜ ਟਰੱਕਿੰਗ ਦਾ ਸਪੈਸ਼ਲ ਪ੍ਰੋਗਰਾਮ ਆ ਤੇ ਇਹਦੇ ਚ ਆਪਾਂ ਤੁਹਾਡੀਆਂ ਕਾਲਸ ਵੀ ਲੈਣੇ ਹੁੰਦੀਆਂ ਜਿਹੜੇ ਟਰੱਕਿੰਗ ਦੇ ਨਾਲ ਇਸ਼ੂਜ਼ ਹੈਗੇ ਆ। ਇੱਕ ਦੋ ਖਬਰਾਂ ਜਿਹੜੀਆਂ ਦੁਨੀਆ 'ਚ ਕੀ ਕੁਝ ਵਾਪਰ ਰਿਹਾ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ। ਅਮਰੀਕਾ ਦੇ ਵਿੱਚ ਕੱਲ ਬਹੁਤ ਵੱਡਾ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਵਾਈਟ ਹਾਊਸ ਦੇ ਸਾਹਮਣੇ ਪ੍ਰੋਟੈਸਟ ਹੋਇਆ। ਇਸ ਪ੍ਰੋਟੈਸਟ ਦੇ ਵਿੱਚ ਪਾਲਸਤੀਨੀਅਨ ਲੋਕਾਂ ਦੇ ਹੱਕ ਵਾਲੇ ਬਹੁਤ ਸਾਰੇ ਲੋਕ ਸੀਗੇ। ਅਮਰੀਕਨ ਝੰਡਿਆਂ ਨੂੰ ਅੱਗ ਵੀ ਲਾਈ ਗਈ, ਕਈ ਜਗ੍ਹਾ ਦੇ ਉੱਤੇ ਝੰਡੇ ਉਤਾਰੇ ਵੀ ਗਏ। ਇਹਦੇ ਸੰਬੰਧ ਦੇ ਵਿੱਚ ਯੂਨੀਅਨ ਸਟੇਸ਼ਨ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਹੈਗਾ, ਹਾਊਸ ਸਪੀਕਰ ਮਾਈਕ ਜੌਨਸਨ ਨੇ ਕਿਹਾ ਵੀ ਇਹ ਬਿਲਕੁਲ ਗਲਤ ਹੈ, ਇੱਦਾਂ ਦੀ ਚੀਜ਼ ਜਿਹੜੀ ਨਹੀਂ ਹੋਣੀ ਚਾਹੀਦੀ। ਪ੍ਰੋਟੈਸਟ ਕਰਨ ਦਾ ਹੱਕ ਜਿਹੜਾ ਸਾਰਿਆਂ ਨੂੰ ਹੈਗਾ ਆ। ਕਮਲਾ ਹੈਰਿਸ ਨੇ ਵੀ ਜਿਹੜਾ ਆ ਇਸ ਨੂੰ ਕ੍ਰਿਟੀਸਾਈਜ਼ ਕੀਤਾ ਹੈਗਾ। ਜੀ ਬਿਲਕੁਲ। ਸੋ ਕੱਲ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਆਪਣਾ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਵੀ ਉਹ ਕਿਉਂ ਇਸ ਰੇਸ ਚੋਂ ਬਾਹਰ ਹੋ ਰਹੇ ਆ। ਲੋਕਾਂ ਨੂੰ ਕੋਈ ਜਵਾਬ ਜਿਹੜਾ ਕਹਿੰਦੇ ਵੀ ਕੋਈ ਸਟੇਬਲ ਜਵਾਬ ਕਹਿ ਸਕਦੇ ਆ ਵੀ ਪੂਰੀ ਤਰ੍ਹਾਂ ਨਹੀਂ ਮਿਲਿਆ ਹੈਗਾ। ਹਾਂ, ਉਹਨਾਂ ਨੇ ਕਿਹਾ ਵੀ ਮੈਂ ਜੀ ਬਟੌਨ ਅਗਲੇ ਪਾਸੇ ਇੱਕ ਤਰੀਕੇ ਦੇ ਨਾਲ ਕਰ ਰਿਹਾ ਆ, ਟਾਰਚ ਨੂੰ ਅੱਗੇ ਜਿਹੜਾ ਉਹ ਪੇਸ਼ ਕਰ ਰਿਹਾ ਆ। ਪਰ ਕਹਿੰਦੇ ਵੀ ਨਾਲ ਦੇ ਨਾਲ ਹੁਣ ਇਹ ਚਰਚਾਵਾਂ ਜਿਹੜੀਆਂ ਤੇਜ਼ ਨੇ ਵੀ ਕੀ ਗੱਲ ਬਾਕੀਆਂ ਦੇ ਲਈ ਵੀ ਇਹ ਸਾਰਾ ਕੁਝ ਬਰਾਬਰ ਜਿਹੜਾ ਉਹ ਹੋਣਾ ਚਾਹੀਦਾ ਸੀ। ਜਿਨ੍ਹਾਂ ਨੇ ਇੰਨੇ ਜਾਣਿਆਂ ਨੇ ਵੋਟਾਂ ਜਿਹੜੀਆਂ ਉਹ ਪਾਈਆਂ ਉਹਨਾਂ ਦਾ ਜਿਹੜਾ ਉਹ ਕੀ ਬਣੇਗਾ। ਸੋ ਉਹਨਾਂ ਦੇ ਨਾਲ ਕਹਿੰਦੇ ਵੀ ਕਿਤੇ ਨਾ ਕਿਤੇ ਠੱਗੇ ਮਹਿਸੂਸ ਕਰ ਰਹੇ ਆ। ਉਧਰ ਟਰੰਪ ਹੁਣਾਂ ਨੇ ਕਮਲਾ ਹੈਰਿਸ ਦੇ ਬਾਰੇ ਕਹਿੰਦੇ ਵੀ ਇੱਕੋ ਸਪੀਚ ਦੇ ਵਿੱਚ 10 ਤੋਂ ਵੱਧ ਜਿਹੜੇ ਆ ਗਲਤ ਕਲੇਮ ਜਿਹੜੇ ਉਹ ਕੀਤੇ। ਹੁਣ ਕੀ ਟਰੰਪ ਜੋ ਕਮਲਾ ਹੈਰਿਸ ਦੇ ਉੱਤੇ ਜੋ ਅਟੈਕ ਕਰ ਰਹੇ ਆ ਉਹਨਾਂ ਦਾ ਇਸ ਦੇ ਉੱਤੇ ਨਾਲ ਕੀ ਅਸਰ ਪਊਗਾ ਇਸ ਇਲੈਕਸ਼ਨ ਮੋਡ ਦੇ ਵਿੱਚ, ਇਹ ਦੇਖਣ ਵਾਲੀ ਗੱਲ ਰਹੂਗੀ। ਸੋ ਕਾਫੀ ਕੁਝ ਜਿਹੜਾ ਚੇਂਜ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਦੇਖਦੇ ਆ ਕੀ ਹੁੰਦਾ ਆ। ਜੀ ਅਗਲੀ ਇੱਕ ਇੰਪੋਰਟੈਂਟ ਖਬਰ ਬਹੁਤ ਆ। ਜਿੰਨੇ ਵੀ ਕਈ ਵਾਰ ਅਮਰੀਕਨ ਸਿਟੀਜ਼ਨ ਆ ਉਹ ਇੰਡੀਆ ਨੂੰ ਜਾਂਦੇ ਆ ਸੈਰ ਕਰਨ। ਅਮਰੀਕਾ ਦੀ ਸਟੇਟ ਡਿਪਾਰਟਮੈਂਟ ਨੇ ਐਡਵਾਈਜ਼ਰੀ ਜਾਰੀ ਕੀਤੀ ਆ ਇਹਨਾਂ ਦੀ ਧਿਆਨ ਰੱਖ ਜੇ ਕੋਈ ਇੰਡੀਆ ਨੂੰ ਵਿਜ਼ਿਟ ਕਰਨ ਜਾ ਰਿਹਾ ਹੈ। ਬਹੁਤ ਵਾਰ ਆਪਾਂ ਜੰਮੂ ਕਸ਼ਮੀਰ ਘੁੰਮਣ ਚਲੇ ਜਾਂਦੇ ਆ। US ਨੇ ਆਪਣੇ ਨੈਸ਼ਨਲਜ਼ ਨੂੰ ਇਹ ਕਿਹਾ ਆ ਵੀ ਇੰਡੀਆ ਦੇ ਵਿੱਚ ਖਾਸ ਕਰਕੇ ਮਨੀਪੁਰ, ਜੰਮੂ ਕਸ਼ਮੀਰ ਤੇ ਇੰਡੀਆ ਪਾਕਿਸਤਾਨ ਦਾ ਜਿਹੜਾ ਬਾਰਡਰ ਹੈਗਾ ਆ 10 ਕਿਲੋਮੀਟਰ ਤੱਕ ਦਾ, ਉੱਥੇ ਵਿਜ਼ਿਟ ਨਾ ਕਰੋ। ਕਹਿੰਦੇ ਵੀ ਮਨੀਪੁਰ ਦੇ ਵਿੱਚ ਰੇਪ ਦੇ ਬਹੁਤ ਜ਼ਿਆਦਾ ਵਿਕਟਮਸ ਹੋਏ ਹੈਗੇ ਆ। ਸੈਕਸ਼ੂਅਲ ਹਰਾਸਮੈਂਟ ਇੰਡੀਆ ਦੇ ਵਿੱਚ ਇਸ ਵੇਲੇ ਨੰਬਰ 1 ਆ, ਖਾਸ ਕਰਕੇ ਜਿਹੜੇ ਟਰੈਵਲਰਸ ਹੈਗੇ ਆ ਉਹਨਾਂ ਦੇ ਅਗੇਂਸਟ। ਤੇ ਕਸ਼ਮੀਰ ਦੇ ਵਿੱਚ ਜਿਹੜੀ ਤੁਹਾਨੂੰ ਪਤਾ ਹੀ ਆ ਵੀ ਉੱਥੇ ਉਹ ਆਪਣੀ ਲੜਾਈ ਲੜ ਰਹੇ ਹੈਗੇ ਆ। ਸਿਵਲ ਅਨਰੈਸਟ ਬਹੁਤ ਜ਼ਿਆਦਾ ਹੈਗਾ। 10 ਕਿਲੋਮੀਟਰ ਜੋ ਇੰਡੀਆ ਪਾਕਿਸਤਾਨ ਬਾਰਡਰ ਦੇ ਵਿੱਚ ਆ ਉੱਥੇ ਵਿਜ਼ਿਟ ਨਾ ਕੀਤਾ ਜਾਵੇ। ਬਹੁਤ ਸਾਰੇ ਏਰੀਏ 'ਚ ਟਰੈਵਲ ਐਡਵਾਈਜ਼ਰੀ ਨੰਬਰ 2 ਹੁੰਦੀ ਆ, ਪਰ ਇਸ ਏਰੀਏ ਦੇ ਵਿੱਚ ਲੈਵਲ 4 ਤੱਕ ਦੱਸੀ ਗਈ ਆ ਸਟੇਟ ਡਿਪਾਰਟਮੈਂਟ ਵੱਲੋਂ। ਕਹਿੰਦੇ ਪਈ ਥ੍ਰੈਟ ਆਫ ਵਾਇਲੈਂਸ, ਕ੍ਰਾਈਮ, ਸੈਕਸ਼ੂਅਲ ਹਰਾਸਮੈਂਟ। ਸੋ ਜਿਹੜਾ ਵੀ ਕੋਈ ਵਿਜ਼ਿਟ ਕਰਨ ਜਾਇਆ, ਪਲੱਸ ਕੁਛ ਕੁ ਜਿਹੜੇ ਨੈਕਸਟ ਲਾਈਟ ਜਿੱਥੇ ਐਕਟਿਵ ਹੈਗੇ ਆ ਉਹਨਾਂ ਏਰੀਆ ਦੇ ਵਿੱਚ ਅਸਾਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮੀਜ਼ੋਰਮ, ਸਿੱਕਮ ਤੇ ਤ੍ਰਿਪੁਰਾ, ਇਹਨਾਂ ਸਾਰਿਆਂ ਦੇ ਵਿੱਚ ਕਹਿੰਦੇ ਪਈ ਵਿਜ਼ਿਟ ਨਾ ਕੀਤਾ ਜਾਵੇ ਜਿਹੜੇ ਅਮਰੀਕਨ ਸਿਟੀਜ਼ਨ ਹੈਗੇ ਆ। ਜੀ ਬਿਲਕੁਲ। ਤੇ ਇੱਕ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਵੱਡੀ ਖਬਰ ਤੋਂ ਬਾਅਦ ਦੇ ਵਿੱਚ ਆਪਾਂ ਰੁੱਖ ਜਿਹੜਾ ਉਹ ਕਰਦੇ ਹਾਂ ਟਰੱਕਿੰਗ ਇੰਡਸਟਰੀ ਦੀਆਂ ਖਬਰਾਂ ਦੇ ਵੱਲ ਨੂੰ। ਗਵਰਨਰ ਨਿਊਸਮ ਹੋਣਾ ਨੇ ਆਰਡਰ ਕਰ ਦਿੱਤਾ ਵੀ ਕੈਲੀਫੋਰਨੀਆ ਅਧਿਕਾਰੀਆਂ ਨੂੰ ਵੀ ਜਿਹੜੇ ਹੋਮਲੈਸ ਇਨਕੈਂਪਮੈਂਟਸ ਆ ਉਹਨਾਂ ਨੂੰ ਚੱਕ ਦਿੱਤਾ ਜਾਵੇ, ਉਹਨਾਂ ਨੂੰ ਰਿਮੂਵ ਜਿਹੜਾ ਉਹ ਕਰ ਦਿੱਤਾ ਜਾਵੇ। ਸੋ ਇਹ ਜਿਹੜਾ ਡਾਇਰੈਕਟਿਵ ਆ ਹੁਣ ਗਵਰਨਰ ਨਿਊਸਮ ਨੇ
ਜਿਹੜਾ ਉਹ ਲਿਆ ਆ। ਇਲੈਕਸ਼ਨ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਡਿਸੀਜਨ ਆਇਆ ਸੀ ਜਿਸ ਦੇ ਵਿੱਚ ਇਹ ਸੁਪਰੀਮ ਕੋਰਟ ਨੇ ਆਖਿਆ ਸੀਗਾ ਵੀ ਹਾਂ ਤੁਸੀਂ ਜਿਹੜੇ ਲੋਕਲ ਲੀਡਰ ਆ ਉਹਨਾਂ ਦੇ ਕੋਲ ਅਧਿਕਾਰ ਹੈਗਾ ਆ, ਉਹਨਾਂ ਦੇ ਕੋਲ ਇਹ ਹੱਕ ਹੈਗਾ ਆ ਵੀ ਉਹ ਹੋਮਲੈਸ ਕੈਂਪਰਸ ਨੂੰ ਉੱਥੋਂ ਰਿਮੂਵ ਕਰ ਸਕਦੇ ਆ। ਸੋ ਉਸੇ ਦੇ ਤਹਿਤ ਲੱਗਦਾ ਆ ਗਵਰਨਰ ਨਿਊਸਮ ਹੋਣਾ ਨੇ ਇਹ ਹੁਣ ਆਦੇਸ਼ ਜਾਰੀ ਕੀਤੇ ਆ। ਹੋਮਲੈਸਨੈਸ ਦੀ ਸਿਚੁਏਸ਼ਨ ਬਹੁਤ ਜ਼ਿਆਦਾ ਮਾੜੀ ਬਣੀ ਪਈ ਆ ਪੂਰੇ ਕੈਲੀਫੋਰਨੀਆ ਦੇ ਵਿੱਚ। 1,80,000 ਤੋਂ ਵੱਧ ਜਿਹੜੇ ਹੋਮਲੈਸ ਲੋਕ ਮੰਨੇ ਜਾਂਦੇ ਨੇ ਪਿਛਲੇ ਸਾਲ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ। ਸੋ ਇਹ ਨਿਊਯਾਰਕ ਸਿਟੀ ਦੇ ਵਿੱਚ ਤਾਂ ਕਹਿੰਦੇ ਵੀ ਕਈ ਜੁਰਿਸਡਿਕਸ਼ਨ ਇੱਦਾਂ ਆ ਵੀ ਉੱਥੇ ਗਰੰਟੀ ਹੈਗੀ ਆ ਤੁਹਾਡੀ ਹਾਊਸਿੰਗ ਦੀ, ਪਰ ਕੈਲੀਫੋਰਨੀਆ ਦੇ ਵਿੱਚ ਸਾਰੇ ਪਾਸੇ ਇੱਦਾਂ ਨਹੀਂ ਹੈਗਾ। ਪਰ ਹੁਣ ਜਿਹੜੇ ਗਵਰਨਰ ਨਿਊਸਮ ਜੋ ਕਿ ਡੈਮੋਕ੍ਰੇਟ ਆ ਉਹਨਾਂ ਨੇ ਸਟੇਟ ਤੇ ਲੋਕਲ ਲੀਡਰਸ ਨੂੰ ਕਿਹਾ ਆ ਵੀ ਜਿਹੜੇ ਸੁਪਰੀਮ ਕੋਰਟ ਦੀ ਰੂਲਿੰਗ ਦੇ ਉੱਤੇ ਐਕਟ ਕਰਦੇ ਹੋਏ ਅਰਜੈਂਸੀ ਤੇ ਡਿਗਨਿਟੀ ਦੇ ਨਾਲ ਕਹਿੰਦੇ ਆ ਵੀ ਹੋਮਲੈਸ ਜਿਹੜੇ ਕੈਂਪਰਸ ਆ ਉਹਨਾਂ ਨੂੰ ਉੱਥੋਂ ਰਿਮੂਵ ਕੀਤਾ ਜਾਵੇ। ਤੇ ਇੱਕ ਜ਼ਰੂਰ ਹੋਰ ਖਬਰ ਅੱਗ ਦੇ ਨਾਲ ਰਿਲੇਟਡ ਹੈ ਰਾਜਕਰਨਵੀਰ ਸਿੰਘ ਜੀ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਅਲਬਰਟਾ ਦੇ ਟਾਊਨ ਜਸਪਰ, ਉੱਥੇ ਬਹੁਤ ਭਿਆਨਕ ਅੱਗ ਲੱਗੀ ਹੋਈ ਆ। ਪੂਰੇ ਦਾ ਪੂਰਾ ਟਾਊਨ ਜਿਹੜਾ ਖਾਲੀ ਕਰਾ ਲਿਆ ਗਿਆ, ਕਈ ਘਰ ਸੜ ਕੇ ਸੁਆਹ ਹੋ ਗਏ ਆ। ਤੇ ਬਿਊਟ ਕਾਉਂਟੀ ਦੇ ਵਿੱਚ ਇੱਧਰ ਜਿਹੜਾ ਏਰੀਆ ਹੈਗਾ ਆਪਣੇ ਯੂਬਾ ਸਿਟੀ ਤੋਂ ਅੱਗੇ ਚੀਕੋ ਹੋਰ ਜਿਹੜਾ ਏਰੀਆ ਆ, ਉੱਥੇ ਰਾਤੀ ਇੱਕ ਅੱਗ ਲੱਗੀ ਸੀ 1500 ਏਕੜ ਤੇ ਲੱਗੀ ਸੀ। ਹੁਣ ਸਵੇਰ ਤੱਕ ਲਗਭਗ 50,000 ਏਕੜ ਸੜ ਕੇ ਸੁਆਹ ਹੋ ਗਏ ਹੈਗੇ ਆ। ਬਹੁਤ ਸਾਰੇ ਲੋਕਾਂ ਨੂੰ ਅਵੈਕੂਏਟ ਵੀ ਕੀਤਾ ਗਿਆ ਹੈਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਖਾਸ ਕਰਕੇ ਯੂਬਾ ਸਿਟੀ, ਇਸ ਕਰਕੇ ਜਿਹੜਾ ਵਿਲੀਅਮਸ ਬਿਊਟ ਕਾਉਂਟੀ ਵਾਲਾ ਏਰੀਆ ਆ, ਜੇ ਕੋਈ ਅਪਡੇਟ ਹੋਈ ਦੱਸਿਓ ਤੇ ਬਾਰ-ਬਾਰ ਆਪਾਂ ਰੇਡੀਓ ਤੇ ਦੱਸਦੇ ਰਹਾਂਗੇ। ਬਹੁਤ ਤੇਜ਼ੀ ਦੇ ਨਾਲ ਉੱਥੇ ਜਿਹੜੀ ਅੱਗ ਆ ਉਹ ਵੱਧ ਰਹੀ ਹੈਗੀ ਜੀ। ਤੇ ਬਾਕੀ ਟਰੱਕਿੰਗ ਵੱਲ ਨੂੰ ਵੱਧਦੇ ਆਪਾਂ, ਟਰੱਕਿੰਗ ਦੀਆਂ ਖਬਰਾਂ ਵੱਲ ਨੂੰ ਜਿਹੜਾ ਉਹ ਵੱਧਦੇ ਆ। ਰਮਨ ਜੀ, ਕੀ ਲੇਟੈਸਟ ਸਿਚੁਏਸ਼ਨ ਹੈਗੀ ਆ ਟਰੱਕਿੰਗ ਇੰਡਸਟਰੀ ਨੂੰ ਲੈ ਕੇ? ਮਾਰਕੀਟ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ? ਹਾਂ ਰਾਜਕਰਨ, ਬਿਲਕੁਲ ਸਿਚੁਏਸ਼ਨ ਜਿਹੜੀ ਹੈਗੀ ਆ ਨੋਰਮਲ ਹੈਗੀ ਆ, ਜਾਂ ਬਿਲਕੁਲ ਜਿਹੜੀਆਂ ਕੰਪਨੀਜ਼ ਸਟਰਗਲ ਕਰ ਰਹੀਆਂ ਹੈਗੀਆਂ ਉਹ ਉਵੇਂ ਦਾ ਉਵੇਂ ਹੈਗਾ, ਕੋਈ ਜ਼ਿਆਦਾ ਖਾਸ ਫਰਕ ਨਹੀਂ ਪਿਆ ਹੈਗਾ। ਮਾਰਕੀਟ ਜਿਹੜੀ ਹੈਗੀ ਆ ਥੋੜੀ ਸਟੇਬਲ ਹੋਈ ਹੈਗੀ ਆ। ਥੋੜੀਆਂ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਦੀਆਂ ਅਰਨਿੰਗਸ ਆ ਰਹੀਆਂ ਹੈਗੀਆਂ ਕਿ ਠੀਕ ਹੈਗੀਆਂ, ਬਟ ਸਟਿਲ ਅਗੇਨ ਜਿਹੜਾ ਫਰੇਟ ਹੈਗਾ ਆ ਉਹ ਅਜੇ ਸਟਿਲ ਉੱਥੇ ਦਾ ਉੱਥੇ ਹੀ ਆ, ਘੱਟ ਆ। ਕਿਸੇ ਏਰੀਆ ਦੇ ਵਿੱਚ ਫਰੇਟ ਦੀ ਜਿਹੜੀ ਬਹੁਤਾਤ ਆ, ਕਿਸੇ 'ਚ ਘੱਟ ਆ, ਪਰ ਯੂਜ਼ਲੀ ਜਿਹੜਾ ਪ੍ਰੋਬਲਮ ਹੈਗੀ ਆ ਉੱਥੇ ਦੀ ਉੱਥੇ ਜਿਉਂ ਦੀ ਤਿਉਂ ਖੜੀ ਹੈਗੀ ਆ। ਔਰ ਜਿਹੜੇ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇੰਡਸਟਰੀ ਦੇ ਵਿੱਚ ਪੇਨ ਪੁਆਇੰਟਸ ਬਣੀਆਂ ਹੋਈਆਂ, ਜਿਹਨੂੰ ਕਿ ਆਪਾਂ ਕਹਿ ਦਿੰਦੇ ਹਾਂ ਜਿਸ ਤਰ੍ਹਾਂ ਕਿ ਜਿਹੜਾ ਥੈਫਟ ਹੈਗਾ ਇਸ ਵੇਲੇ, ਕਾਰਗੋ ਥੈਫਟ ਹੈਗਾ ਆ, ਉਹ ਬਹੁਤ ਜ਼ਿਆਦਾ ਪੇਨ ਪੁਆਇੰਟ ਬਣਿਆ ਹੋਇਆ। ਔਰ ਇਹ ਹੈਗਾ ਕਿ ਜੇ ਕੋਈ ਕਾਰਗੋ ਦਾ ਥੈਫਟ ਹੁੰਦਾ ਜਾਂ ਕੋਈ ਪ੍ਰੋਬਲਮ ਆਉਂਦੀ ਆ ਤੇ ਉਹਨੂੰ ਅਸੀਂ ਜਿਹੜਾ ਆ ਉਹਦੀ ਕੋਈ ਵੀ ਜਿਹੜੀ ਆ ਪ੍ਰੋਪਰ ਢੰਗ ਦੇ ਨਾਲ ਉਹਨੂੰ ਫੋਲੋ ਅਪ ਕਰਨਾ ਜਾਂ ਕਿੱਥੇ ਰਿਪੋਰਟ ਕਰਨਾ ਜਾਂ ਕਿੱਦਾਂ ਕਰਨਾ, ਲੋਕਲ ਪੁਲਿਸ ਤੁਹਾਡੀ ਗੱਲ ਨਹੀਂ ਸੁਣਦੀ। ਕਈ ਲੋਕੀ CHP ਕੋ ਜਾਂਦੇ ਆ, ਉਹ ਨਹੀਂ ਗੱਲ ਸੁਣਦੇ। ਮਤਲਬ ਬਹੁਤ ਜ਼ਿਆਦਾ ਜਿਹੜੀ ਸਿਚੁਏਸ਼ਨ ਕ੍ਰੀਏਟ ਹੋਈ ਆ ਕਿ ਇਹ ਜਿਹੜੀ ਪ੍ਰੋਬਲਮ ਹੈਗੀ ਆ, ਔਰ ਇਸੇ ਕਰਕੇ ਸ਼ਾਇਦ ਇਸ ਚੀਜ਼ ਨੂੰ ਬੜਾਵਾ ਵੀ ਮਿਲ ਰਿਹਾ ਆ, ਇਹ 'ਚ ਵਾਧਾ ਵੀ ਤਾਂ ਹੀ ਹੋ ਰਿਹਾ ਕਿਉਂਕਿ ਇਹਦੀ ਕੋਈ ਸੁਣਵਾਈ ਕਿਸੇ ਪਾਸੇ ਹੋ ਨਹੀਂ ਰਹੀ। ਔਰ ਜਿਹੜੇ ਬੰਦੇ ਇਹਦੇ ਨਾਲ ਇਫੈਕਟਡ ਹੈਗੇ ਆ ਉਹ ਛੱਡ ਦਿੱਤੇ ਜਾਂਦੇ ਆ, ਉਹਨਾਂ ਨੂੰ ਕੋਈ ਵੀ ਰਾਹ ਨਹੀਂ ਲੱਭਦਾ ਹੈਗਾ ਕਿ ਕੀ ਕੀਤਾ ਜਾਵੇ। ਔਰ ਇਹ ਸਿਰਫ ਆਪਾਂ ਹੀ ਨਹੀਂ, ਇਹ ਸਾਰੇ ਪਾਸੇ ਹੀ ਹੈਗਾ। ਤੇ ਇਹਦੇ ਵਿੱਚ ਮੈਂ ਐਡ ਕਰਦੇ ਹਾਂ ਕਿ 4 ਹੋਰ ELDs ਜਿਹੜੀਆਂ ਹੈਗੀਆਂ ਉਹ ਮੈਂ ਜਿਹੜੀਆਂ ਉੱਥੋਂ ਨਿਕਲ ਗਈਆਂ FMCSA ਨੇ ਉਹਦੇ ਚੋਂ ਬਾਹਰ ਹੋ ਗਈਆਂ, ਜਿਹ 'ਚ CTE log ELD, ਜਿਹੜੀ ਕਿ CTE log ELD LLC ਵੱਲੋਂ ਚਲਾਈ ਜਾਂਦੀ ਹੈ, ਜਿਹਦਾ ਮਾਡਲ ਨੰਬਰ CRS ਹੈਗਾ। ELD ਵੋਲਟ, ਇਹਦਾ ਨੰਬਰ ਜਿਹੜਾ ਮਾਡਲ ਨੰਬਰ ਹੈਗਾ ERS, ਇਹ ਪਾਵਰ ਡੀਲ ਕਾਰਪ ਵੱਲੋਂ ਚਲਾਈ ਜਾਂਦੀ ਆ। ਇੱਕ ਹੈਗੀ ਆ ਪਾਵਰ ਟਰੱਕਸ ELD, ਇਹਦਾ ਜਿਹੜਾ ਮਾਡਲ ਨੰਬਰ ਹੈਗਾ PRS, ਇਹ ਮੀਰਾ ਸਪੋਰਟ LLC ਵੱਲੋਂ ਚਲਾਈ ਜਾਂਦੀ ਆ। TFM ELD, ਇਹਦਾ TFM 100, ਇਹਦਾ ਮਾਡਲ ਨੰਬਰ ਹੈਗਾ। ਇਹ TFM ਗਰੁੱਪ ਇੰਕ ਵੱਲੋਂ ਚਲਾਈ ਜਾਂਦੀ ਹੈ। ਔਰ ਇਹ ਜਿਹੜੀਆਂ ELDs ਹੈਗੀਆਂ ਇਹ ਬਾਹਰ ਕੱਢ ਦਿੱਤੀਆਂ ਗਈਆਂ, ਇਹ ਨਾਨ ਕੰਪਲਾਇੰਟ ELDs ਹੈਗੀਆਂ। ਸੋ ਇਹਨਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜੇ ਵੀ ਲੋਕੀ ਇਹ ELD ਨੂੰ ਯੂਜ਼ ਕਰ ਰਹੇ ਆ ਉਹਨਾਂ ਦੇ ਕੋਲ 60 days ਦਾ ਟਾਈਮ ਹੈਗਾ ਆ ਟੂ ਚੇਂਜ ਇਟ ਟੂ ਦਾ ਨਿਊ ELD। ਪਰ
ਇਹ ELD ਨੂੰ ਰਾਈਟ ਵੇ ਜਿਹੜਾ ਆ ਉਹ ਸਟਾਪ ਕਰਨਾ ਪਊਗਾ ਉਹਨਾਂ ਨੂੰ। ਸਤੰਬਰ 21 2024 ਤੱਕ ਦਾ ਟਾਈਮ ਹੈਗਾ ਨਵੀਂ ELD ਨੂੰ ਲੈ ਕੇ ਲਾਉਣ ਦਾ। ਠੀਕ ਹੈ, ਪਰ ਇਹ ELD ਆ, ਇਹਨੂੰ ਰਾਈਟ ਵੇ ਤੁਸੀਂ ਜਿਹੜਾ ਆ ਉਹ ਸਟਾਪ ਕਰਨਾ ਹੈਗਾ, ਇਹਨੂੰ ਯੂਜ਼ ਕਰਨਾ, ਤਾਂ ਕਿ ਜਿਹੜਾ ਤੁਹਾਨੂੰ ਰਸਤੇ ਦੇ ਵਿੱਚ ਕਿਤੇ ਵੀ ਜਿਹੜੀ ਆ ਉਹ ਟਿਕਟ ਨਾ ਮਿਲ। ਸੋ ਜਦੋਂ ਇਹਨੂੰ ਛੱਡ ਦੇਣਾ ਜਾਂ ਜਿਹੜੀਆਂ ਰਿਵੋਕ ਕਰਤੀਆਂ ELD ਦੀਆਂ, ਜੇ ਉਹ ਕੋਈ ਯੂਜ਼ ਕਰ ਰਿਹਾ ਤਾਂ ਫਿਰ ਉਹ ਪੇਪਰ ਲੌਗ ਤੇ ਆ ਜਾਣ। ਜੀ ਬਿਲਕੁਲ, ਪੇਪਰ ਲੌਗ ਤੇ ਆ ਜਾਣ। ਪੇਪਰ ਲੌਗ ਤੇ ਆਣ ਕੇ ਆਪਣਾ ਜਿਹੜਾ ਨੈਕਸਟ ਆਪਣੀ ELD ਆਰਡਰ ਨਵੀਂ ਕਰ ਦੇਣ, ਜਿਹੜੀ ਕੰਪਲਾਇੰਟ ELD ਹੈਗੀ ਆ। ਓਕੇ, ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਪੇਪਰ ਲੌਗ ਤੇ ਆ ਜਾਓ, ਤੇ ਜਿੰਨੀ ਦੇਰ ਤੱਕ ਤੁਹਾਡੀ ਨਵੀਂ ELD ਨਹੀਂ ਆਉਂਦੀ ਉਨੀ ਦੇਰ ਤੱਕ ਤੁਸੀਂ ਪੇਪਰ ਲੌਗ ਤੇ ਲਾ ਸਕਦੇ ਆ। ਪਰ ਮੇਕ ਸ਼ੋਰ ਕਰੋ ਵੀ ਤੁਹਾਡੀ ਨਵੀਂ ELD ਦਾ ਪ੍ਰੂਫ ਤੁਹਾਡੇ ਕੋਲ ਹੋਵੇ ਕਿ ਤੁਸੀਂ ਆਰਡਰ ਕੀਤੀ ਆ, ਤੇ ਮੇਕ ਸ਼ੋਰ ਜਿਹੜੀ ਪੁਰਾਣੀ ELD ਆ ਉਹ ਵੀ ਤੁਹਾਡੇ ਕੋਲ ਹੋਵੇ ਵੀ ਆਹ ELD ਮੇਰੀ ਬੰਦ ਹੋਈ ਆ, ਆਹ ਮੈਂ ਆਰਡਰ ਕੀਤੀ ਆ, ਤਾਂ ਪੇਪਰ ਲੌਗ ਤੇ। ਇਹ ਨਹੀਂ ਵੀ ਆਉਣ ਵਾਲੇ 60 ਡੇਜ਼ 'ਚ ਨਾ ਸਾਡੇ ਕੋਲ ਪੁਰਾਣੀ ਹੈਗੀ ਆ ਨਾ ਨਵੀਂ ਆਰਡਰ ਕੀਤੀ, ਆਪਾਂ 60 ਡੇਜ਼ ਪੇਪਰ ਲੌਗ ਬੁੱਕ ਤੇ ਚੱਲੀ ਜਾਂਦੇ ਆ ਜਸਟ ਟੂ ਡੂ ਇਟ। ਠੀਕ ਹੈ ਨਾ। ਸੋ ਉਹਦੇ ਲਈ ਵੀ ਸਿਚੁਏਸ਼ਨ ਹੈਗੀ ਆ। ਕੁਛ ਇੱਕ ਜੁਰਿਸਡਿਕਸ਼ਨਸ ਜਿਹੜੀਆਂ ਹੈਗੀਆਂ ਉਹਦੇ ਵਿੱਚ FMCSA ਨੇ ਇਹ ਕਿਹਾ ਆ ਲੋਕਲ ਜੁਰਿਸਡਿਕਸ਼ਨਸ ਨੂੰ ਕਿ ਤੁਸੀਂ ਇਦਾਂ ਦੀ ਟਿਕਟਸ ਨਾ ਟਰਾਈ ਕਰੋ, ਨਾ ਇਸ਼ੂ ਕਰੋ ਜਿਨ੍ਹਾਂ ਦਾ ਇਹ ਪ੍ਰੋਬਲਮ ਹੈਗੀ, ਇਸ਼ੂ ਹੈਗਾ। ਪਰ ਡੈਫੀਨੇਟਲੀ ਜਿਹੜੀਆਂ ਲੋਕਲ ਏਰੀਆਜ਼ ਹੈਗੇ ਉਹਨਾਂ ਦੀ ਆਪਣੀ ਮਰਜ਼ੀ ਹੈਗੀ ਹੈ ਟਿਕਟ ਇਸ਼ੂ ਕਰਨਾ ਨਹੀਂ ਕਰਨਾ, ਲੋਕਲ ਲਾਅ ਐਨਫੋਰਸਮੈਂਟ ਦੀ। ਸੋ ਪਲੀਜ਼ ਪ੍ਰਪੇਅਰ ਕਰਕੇ ਚੱਲੋ ਆਪਣੇ ਆਪ ਨੂੰ, ਤੇ ਜੇ ਤੁਸੀਂ ਇਹ ELD ਯੂਜ਼ ਕਰਦੇ ਆ ਤਾਂ ਰਾਈਟ ਵੇ ਨੂੰ ਬੰਦ ਕਰਕੇ ਪੇਪਰ ਲੌਗ ਯੂਜ਼ ਕਰੋ, ਤੇ ਆਪਣੀ ਨਵੀਂ ELD ਜਿਹੜੀ ਕੰਪਲਾਇੰਟ ELD ਆ ਉਹ ਤੁਸੀਂ ਆਰਡਰ ਕਰੋ। ਤੇ ਜੇ ਤੁਹਾਨੂੰ ਕੰਪਲਾਇੰਟ ELD ਚਾਹੀਦੀ ਹੈਗੀ ਆ ਤਾਂ ਡੈਫੀਨੇਟਲੀ ਤੁਸੀਂ ਨਾਪਟਾ ਤੱਕ ਅਪਰੋਚ ਕਰ ਸਕਦੇ ਆ। ਸਾਡੇ ਕੋਲ ਜਿੰਨੀਆਂ ਵੀ ELDs ਅਸੀਂ ਰਿਕਮੈਂਡ ਕਰਦੇ ਆ ਉਹ ਨਾਨ ਐਡਿਟੇਬਲ ਹੈਗੀਆਂ ਤੇ ਕੰਪਲਾਇੰਟ ਹੈ। ਰਮਨ ਜੀ, ਜਦੋਂ ਇਹ ਪੇਪਰ ਲੌਗ ਦੇ ਉੱਤੇ ਜਾਣਾ ਆ, ਪਿਛਲੇ ਕੋਈ 1 ਵੀਕ ਦਾ ਵੀ ਨਾਲ ਬਣਾਉਣਾ ਪੈਣਾ ਆ ਜਾਂ ਜਿਸ ਦਿਨ ਤੋਂ ਯੂਜ਼ ਕਰ ਰਹੇ ਆ ਉਸ ਦਿਨ ਤੋਂ ਹੀ ਸ਼ੁਰੂ ਕਰ ਦੇਣਾ ਆ? ਨਹੀਂ ਜੀ, ਜਦੋਂ ਵੀ ਤੁਸੀਂ ਪੇਪਰ ਲੌਗ ਤੇ ਰਿਵਰਟ ਕਰਦੇ ਆ ਤੁਹਾਨੂੰ ਪੇਪਰ ਲੌਗ ਪਿਛਲੇ 7 ਦਿਨਾਂ ਦੀ ਪੇਪਰ ਲੌਗ ਜਿਹੜੀ ਆ ਉਹ ਤੁਹਾਡੀ ਹੋਣੀ ਚਾਹੀਦੀ ਤੁਹਾਡੇ ਕੋਲ, ਕਿ ਪਿਛਲੇ 7 ਦਿਨਾਂ ਦੇ ਵਿੱਚ ਤੁਹਾਡਾ ਕੀ ਰੈਕਡ ਸੀਗਾ, ਕਿੱਦਾਂ ਕੀ ਕੀਤਾ। ਸੋ ਤੁਹਾਨੂੰ ਰੀਕਨਸਟਰਕਟ ਕਰਨਾ ਪੈਂਦਾ ਪਿਛਲੇ 7 ਦਿਨਾਂ ਦਾ, ਕਿ ਤੁਸੀਂ ਪਿਛਲੇ 7 ਡੇਜ਼ ਦੇ ਵਿੱਚ ਤੁਹਾਡੇ ਕਿੰਨੇ ਆਵਰਸ ਆਫ ਸਰਵਿਸ ਹੋਏ ਆ, ਕੀ ਕੁਝ ਹੋਇਆ ਆ। ਸੋ ਇਸ ਕਰਕੇ ਇਹ ਜਿਹੜਾ ਹੀ ਜਦੋਂ ਵੀ ਤੁਹਾਨੂੰ ਕਦੀ ਵੀ ਤੁਹਾਨੂੰ ਪ੍ਰੋਬਲਮ ਪੈਂਦੀ ਪੇਪਰ ਲੌਗ ਤੇ ਜਾਣਾ ਪੈਂਦਾ, ਤੇ ਪੇਪਰ ਲੌਗ ਤੇ ਤੁਹਾਨੂੰ ਪਿਛਲੇ 7 ਦਿਨਾਂ ਦਾ ਸ਼ੋ ਕਰਨਾ ਪੈਂਦਾ। ਠੀਕ, ਰਮਨ ਜੀ, ਇਹਦੇ ਵਿੱਚ ਤੁਸੀਂ ਨਾ ਹੁਣ ਸ਼ੁਰੂਆਤ 'ਚ ਕਾਰਗੋ ਥੈਫਟ ਦੀ ਵੀ ਨਾਲ ਗੱਲ ਕੀਤੀ। ਹਰਜੋਤ ਜੀ, ਇਹ ਤੇ ਰਮਨ ਜੀ, ਇਹ ਬਹੁਤ ਵੱਡੀ ਇੱਕ ਸਮੱਸਿਆ ਇਸ ਟਾਈਮ ਪੂਰੀ ਟਰੱਕਿੰਗ ਇੰਡਸਟਰੀ ਦੇ ਲਈ ਬਣੀ ਹੈ। ਇਕੱਲੀ ਆਪਣੀ ਕਮਿਊਨਿਟੀ ਨਹੀਂ, ਸਾਰੀ ਪੂਰੀ ਟਰੱਕਿੰਗ ਇੰਡਸਟਰੀ ਇਸ ਦੀ ਮਾਰ ਹੇਠ ਆ। ਇਹ ਚੱਕਰ ਕੀ ਪੈ ਰਿਹਾ ਆ? ਕੀ ਇਹਦੀ ਕੋਈ ਸਜ਼ਾ ਨਹੀਂ ਹੋ ਰਹੀ, ਫੜੇ ਨਹੀਂ ਜਾ ਰਹੇ? ਜੇ ਫੜ ਹੁੰਦੇ ਆ ਚਾਰਜ ਨਹੀਂ ਹੁੰਦੇ, ਚੱਕਰ ਕੀ ਪੈ ਰਿਹਾ ਇੰਨੀ ਧੜੱਲੇ ਦੇ ਨਾਲ ਕਾਰਗੋ ਥੈਫਟ ਜਿਹੜਾ ਉਹ ਅਜੇ ਵੀ ਚੱਲ ਰਿਹਾ? ਦੇਖੋ ਰਾਤਨ, ਪ੍ਰੋਬਲਮ ਇਹ ਹੈਗੀ ਆ ਕਿ ਇਹਦੇ ਵਿੱਚ ਜਦੋਂ ਅਸੀਂ ਦੇਖੋ ਜਦੋਂ ਕੋਈ ਪ੍ਰੋਬਲਮ ਪੈਂਦੀ ਹੈ ਨਾ, ਜਦੋਂ ਤੁਸੀਂ ਖੁਦ ਕੋਈ ਗਲਤ ਕੰਮ ਕਰਦੇ ਹੈਗੇ ਆ, ਤੁਸੀਂ ਗਲਤ ਕੀਤਾ ਹੁੰਦਾ, ਤੇ ਫਿਰ ਤੁਸੀਂ ਉਹਨੂੰ ਪਰਸਿਊ ਕਰਨ ਦੇ ਲਈ ਨਹੀਂ ਜਾਂਦੇ, ਤੁਸੀਂ ਪਰਸਿਊ ਨਹੀਂ ਕਰਦੇ। ਸੋ ਸਾਰਿਆਂ ਨਾਲੋਂ ਵੱਡਾ ਜਿਹੜਾ ਇੱਥੇ ਕਾਰਗੋ ਥੈਫਟ ਦੇ ਵਿੱਚ ਜਿਹੜੀ ਪ੍ਰੋਬਲਮ ਹੈਗੀ ਆ ਉਹ ਸ਼ੁਰੂ ਹੁੰਦੀ ਆ ਸਾਡੇ ਡਬਲ ਬ੍ਰੋਕਰਿੰਗ ਤੋਂ। ਠੀਕ ਹੈ, ਜਿਹੜੀ ਡਬਲ ਬ੍ਰੋਕਰਿੰਗ ਹੈਗੀ ਆ ਉਹਦੇ ਵਿੱਚ ਅਸੀਂ ਸਾਰਿਆਂ ਤੋਂ ਜ਼ਿਆਦਾ ਜਿਹੜੀ ਕਾਰਗੋ ਥੈਫਟ ਹੈ ਉਹ ਡਬਲ ਬ੍ਰੋਕਰਿੰਗ ਦੇ ਵਿੱਚ ਵੇਖਿਆ। ਡਬਲ ਬ੍ਰੋਕਰਿੰਗ ਦੇ ਵਿੱਚ ਜਦੋਂ ਤੁਸੀਂ ਕੋਈ ਵੀ ਚੀਜ਼ ਕਰ ਰਹੇ ਹੈਗੇ ਆ, ਤੁਸੀਂ ਆਬਵੀਅਸਲੀ ਜਿਹੜਾ ਤੁਹਾਡਾ ਓਰੀਜਨਲ ਬ੍ਰੋਕਰ ਹੈਗਾ ਜਾਂ ਸ਼ਿਪਰ ਹੈਗਾ, ਤੁਸੀਂ ਉਹਨੂੰ ਵਿਦਆਊਟ ਉਹਦੀ ਕੰਸੈਂਟ ਦੇ, ਵਿਦਆਊਟ ਉਹਦੇ ਰਿਟਨ ਨੋਟੀਫਿਕੇਸ਼ਨ ਦੇ, ਉਹਨੂੰ ਇਜਾਜ਼ਤ ਲਏ ਤੋਂ ਬਿਨਾਂ ਤੁਸੀਂ ਉਹ ਲੋਡ ਨੂੰ ਰੀਬ੍ਰੋਕਰ ਕਰ ਰਹੇ ਹੈਗੇ ਆ ਅਦਰ ਕੰਪਨੀ ਨੂੰ। ਹੁਣ ਜਦੋਂ ਉਹ ਅਦਰ ਕੰਪਨੀ ਜਿਹੜੀ ਆ ਉਹ ਕੋਈ ਵੀ ਪ੍ਰੋਬਲਮ ਕ੍ਰੀਏਟ ਹੁੰਦੀ ਆ, ਤੇ ਉਹ ਫਿਰ ਕੰਪਨੀ ਜਿਹੜੀ ਮਿਡਲ ਜਿਹਨੇ ਲੋਡ ਲਿਆ ਹੈਗਾ ਉਹ ਬ੍ਰੋਕਰ ਨੂੰ ਜ਼ਿਆਦਾ ਕੁਝ ਦੱਸਦੀ ਨਹੀਂ ਹੈਗੀ। ਸੋ ਉਹਦੇ ਕੋਲ ਲੁਕਾ ਕੇ ਰੱਖਿਆ ਜਾਂਦਾ। ਤਦੇ ਹੁਣ ਕਈ ਵਾਰੀ ਜਿਹੜੇ ਸਾਡੇ ELD ਪ੍ਰੋਵਾਈਡਰ ਹੈਗੇ ਆ ਉਹ ਸਾਨੂੰ ਕਹਿ ਦਿੰਦੇ ਆ ਵੀ ਤੁਹਾਨੂੰ ਜਿਹੜੀਆਂ ਤੁਸੀਂ ਇਹ ELDs ਹੈਗੀਆਂ, ਤੁਸੀਂ ਬ੍ਰੋਕਰ ਨੂੰ ਡਾਇਰੈਕਟਲੀ ਲਿੰਕ ਪ੍ਰੋਵਾਈਡ ਕਰ ਸਕਦੇ ਆ। ਬ੍ਰੋਕਰ ਸਾਡੇ ਜਿਹੜੇ ਆ ਉੱਤੇ ਡੈਸ਼ਬੋਰਡ ਤੇ ਜਾ ਕੇ ਸਾਰਾ ਕੁਝ ਦੇਖ ਸਕਦਾ, ਠੀਕ ਹੈ ਨਾ, ਲਾਈਵ ਦੇਖ ਸਕਦਾ। ਸੋ ਉਹਨੂੰ ਕੋਈ ਵੀ ਲਾਈਵ ਲਿੰਕ ਪ੍ਰੋਵਾਈਡ ਕਰਕੇ ਨਹੀਂ ਰਾਜੀ ਹੁੰਦਾ। ਕਿਉਂ? ਉੱਥੇ ਤੁਹਾਨੂੰ ਪਤਾ ਕਿ ਤੁਸੀਂ ਆਪਣੇ ਟਰੱਕ ਕੋਲ ਨਹੀਂ ਹੈਗਾ ਲੋਡ, ਕਿਤੇ ਕੋਲ ਹੋਰ ਕੋ ਹੈਗਾ। ਸੋ ਦੇਰ ਇਜ਼ ਸੋ ਮੈਨੀ ਥਿੰਗਸ ਦੈਟ ਯੂ ਆਰ ਟਰਾਈਂਗ ਟੂ ਹਾਈਡ। ਉਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਬੈਡ ਐਕਟਰਸ ਆ, ਹੁਣ ਮੈਂ ਹੀ ਨਹੀਂ ਕਹਿੰਦਾ ਬਈ ਉਹ ਜਿਹੜੇ ਲੋਕੀ ਕਰ ਰਹੇ ਆ ਉਹ ਗਲਤ ਕਰ ਰਹੇ ਆ, ਬੜੇ ਚਿਰ ਦੇ ਕਰ ਰਹੇ ਆ, ਠੀਕ ਹੈ, ਡਬਲ ਬ੍ਰੋਕਰਿੰਗ ਇਜ਼ ਰੋਂਗ। ਪਰ ਉਹਦਾ ਮਤਲਬ ਇਹ ਆ ਕਿ ਉਸ
ਲੁੱਕਾ ਛਿਪੀ ਦੇ ਖੇਲ ਦੇ ਵਿੱਚ ਜਿਹੜੇ ਬੈਡ ਐਕਟਰਸ ਆ ਉਹ ਬੈਨੀਫਿਟ ਚੱਕ ਜਾਂਦੇ ਆ, ਉਹ ਜਿਹੜੇ ਬੈਡ ਪੀਪਲ ਵਿੱਚ ਹੈਗੇ ਆ ਉਹ ਫਿਰ ਉਹੋ ਜਿਹੇ ਮੌਕੇ ਦਾ ਜਿਹੜਾ ਫਾਇਦਾ ਚੱਕ ਜਾਂਦੇ ਆ, ਕਿਉਂਕਿ ਇਹ ਚੀਜ਼ ਬਹੁਤ ਵੱਡੇ ਲੈਵਲ ਤੇ ਰਹੀ ਹੈ ਜਿਹੜੀ ਡਬਲ ਬ੍ਰੋਕਰਿੰਗ ਆ, ਤੇ ਪਲੱਸ ਦੂਸਰਾ ਜਿਹੜਾ ਕੰਮ ਹੈਗਾ। ਸੋ ਇਸ ਕਰਕੇ ਜਦੋਂ ਆਪਾਂ ਖੁਦ ਗਲਤ ਕੰਮ, ਉਹ ਮੈਂ ਅੱਗੇ ਵੀ ਕਈ ਵਾਰੀ ਕਿਹਾ ਕਿ ਜਿਹੜੀ ਕੰਪਨੀ ਜਦੋਂ ਡਬਲ ਬ੍ਰੋਕਰਿੰਗ ਤੁਸੀਂ ਕਰਦੇ ਆ ਕਿਸੇ ਦੇ ਲਈ, ਤੇ ਡਬਲ ਬ੍ਰੋਕਰਿੰਗ ਦੇ ਉੱਤੇ ਪ੍ਰੋਬਲਮ ਕੀ ਆਉਂਦੀ ਆ ਕਿ ਜਦੋਂ ਕੋਈ ਕਲੇਮ ਪੈ ਜਾਂਦਾ, ਇੰਸ਼ੋਰੈਂਸ ਕੰਪਨੀ ਰਾਈਟ ਵੇ ਡਿਨਾਈ ਕਰ ਦਿੰਦੀ ਹੈ, ਕਿਉਂਕਿ ਉਹ ਕਹਿੰਦੀ ਇਹ ਜਿਹੜੇ ਟਰੱਕ ਤੇ ਲੋਡ ਸੀਗਾ ਉਹ ਟਰੱਕ ਤੁਹਾਡਾ ਨਹੀਂ। ਠੀਕ ਹੈ, ਉਹ ਲੋਡ ਕਨਫਰਮੇਸ਼ਨ ਤੁਹਾਡੇ ਨਾਂ ਤੇ ਆ, ਟਰੱਕ ਹੋਰ ਕੋਈ ਕੈਰੀ ਕਰ ਰਿਹਾ, ਜਿਹੜਾ ਟਰੱਕ ਕੈਰੀ ਕਰ ਰਿਹਾ ਉਹਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਆ ਲੋਡ ਬ੍ਰੋਕਰ ਨੇ ਤਾਂ ਤੁਹਾਨੂੰ ਦਿੱਤਾ ਹੀ ਨਹੀਂ, ਤੁਸੀਂ ਬ੍ਰੋਕਰ ਕੋਲ ਲੋਡ ਨਹੀਂ। ਸੋ ਬਹਾਨੇ ਦੇ ਨਾਲ ਉਹ ਦੋਨੋਂ ਕੰਪਨੀਆਂ ਆਪਣਾ ਪੱਲਾ ਝਾੜ ਜਾਂਦੀਆਂ, ਤੇ ਫਿਰ ਇਹ ਪੈ ਜਾਂਦਾ ਸਾਰੀਆਂ ਟਰੱਕਿੰਗ ਕੰਪਨੀਆਂ ਦੇ ਸਿਰ ਤੇ, ਕੈਰੀਅਰ ਦੇ ਸਿਰ ਤੇ ਪੈ ਜਾਂਦਾ, ਤੇ ਫਿਰ ਇਹ ਜਿਹੜਾ ਆ ਬੜਾ ਵੱਡਾ ਇਸ਼ੂ ਖੜਾ ਹੋ ਜਾਂਦਾ ਆ ਟਰੱਕਿੰਗ ਕੰਪਨੀ ਲਈ, ਸ਼ਿਪਰ ਲਈ। ਹੁਣ ਸਾਡੇ ਲਾਗੇ ਇੱਥੇ ਟਰੱਕਿੰਗ ਕੰਪਨੀ ਹੈਗੀ ਆ, ਉਹਦੇ 2 ਲੋਡ ਉਹਨਾਂ ਨੇ ਆਪਣੇ ਅੱਗੇ ਬ੍ਰੋਕਰ ਕੀਤੇ ਆ, ਉਹਨਾਂ ਨੇ ਬ੍ਰੋਕਰੇਜ ਚੋਂ ਕੀਤੇ ਆ, ਆਪਣੇ ਅੱਗੇ ਬ੍ਰੋਕਰ ਕੀਤੇ ਆ, ਅੱਗੇ ਲੋਡ ਟਰੱਕਿੰਗ ਕੰਪਨੀ ਨੂੰ ਦਿੱਤੇ ਆ, ਤੇ ਦੋਨੋਂ ਲੋਡ ਚੋਰੀ ਹੋ ਗਏ ਆ, ਆਲਮੋਸਟ 4.5 ਲੱਖ ਡਾਲਰ। ਹੁਣ ਉਹਦੇ ਤੇ ਨਾ ਤਾਂ ਪੁਲਿਸ ਕੁਛ ਕਰ ਰਹੀ ਆ, ਨਾ ਕੋਈ ਕਿਸੇ ਪਾਸੋਂ ਕੋਈ ਉਹਨਾਂ ਨੂੰ ਕੋਈ ਚਾਰਾ ਲੱਭ ਰਿਹਾ ਵੀ ਕਿੱਥੇ ਕੰਪਲੇਂਟ ਕੀਤੀ ਜਾਵੇ, ਕਿੱਥੇ ਦੱਸਿਆ ਜਾਵੇ, ਕਿੱਥੇ ਕੀ ਕੀਤਾ ਜਾਵੇ। ਔਰ ਹਾਲਾਤ ਇਹ ਬਣੇ ਹੋਏ ਆ ਕਿ ਸ਼ਿਪਰ ਵੀ ਉਹਨਾਂ ਦੇ ਸਿਰ ਤੇ ਖੜਾ ਆ, ਉਧਰੋਂ ਆਪਦੇ ਵੀ ਲੋਡ ਖਤਮ, ਮਤਲਬ ਕਿ ਖਤਰੇ ਚ, ਸਾਰੇ ਪਾਸੋਂ ਨਾ ਸਾਡੀ ਜਿਹੜੀ ਇੰਡਸਟਰੀ ਆ ਜਿਹੜੇ ਹੈਗੀ ਆ, ਸਾਡੀ ਇੰਡਸਟਰੀ ਦੀ ਪ੍ਰੋਬਲਮ ਆ ਇੰਡਸਟਰੀ ਵਿੱਚ ਕਿ ਇਹ ਪ੍ਰੋਪਰ ਢੰਗ ਦੇ ਨਾਲ ਅਸੀਂ ਰਿਪੋਰਟਿੰਗ ਕਰ ਹੀ ਨਹੀਂ ਪਾ ਰਹੇ, ਔਰ ਰਿਪੋਰਟਿੰਗ ਜਿੱਥੇ ਕਰ ਰਹੇ ਆ ਉੱਥੇ ਸੁਣਵਾਈ ਹੈ। ਇਹ ਜਿਹੜੇ ਕਾਰਗੋ ਥੈਫਟ ਦੇ ਉੱਤੇ ਰਾਜਪੁਰ ਸਿੰਘ ਜੀ ਪਿਛਲੇ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਕੁਝ ਹਫ਼ਤੇ ਪਹਿਲਾਂ, ਕੈਲੀਫੋਰਨੀਆ ਦੀਆਂ ਕਈ ਏਜੰਸੀਆਂ ਨੇ ਰਲ ਕੇ 51 ਜਾਣਿਆਂ ਨੂੰ ਸਦਰਨ ਕੈਲੀਫੋਰਨੀਆ ਚ ਅਰੈਸਟ ਵੀ ਕੀਤਾ ਸੀ। $8 ਮਿਲੀਅਨ ਦਾ ਸਟੋਲਨ ਗੁੱਡਸ ਜਿਹੜੀਆਂ ਉਹ ਰਿਕਵਰ ਕੀਤੀਆਂ ਸੀਗੀਆਂ, 3,25,000 ਦਾ ਕੈਸ਼ ਵੀ ਕੀਤਾ ਸੀ। ਪਿਛਲੇ ਕੱਲੇ ਕੁਆਰਟਰ ਚ 33% ਹੋਰ ਇਨਕਰੀਜ਼ ਹੋਇਆ ਕਾਰਗੋ ਥੈਫਟ। ਇਹ ਬਹੁਤ ਵੱਡੀ, ਪਿਛਲੇ 2 ਸਾਲਾਂ ਚ 700%, 700% ਜਿਹੜਾ ਥੈਫਟ ਆ ਉਹ ਵਧਿਆ ਆ। ਰਮਨ ਜੀ, ਇਹ ਜਿਹੜਾ ਚੋਰੀ ਹੋਈ ਹੈ ਵੇਅਰ ਹਾਊਸ ਤੋਂ ਉਹਨਾਂ ਦੇ ਹੋਈ, ਕਿੱਥੋਂ ਚੱਕਿਆ ਗਿਆ ਇਹਨਾਂ ਦਾ ਲੋਡ? ਫਿਰ ਰਾਜਕਰਨ ਜਿਹੜਾ 2023 ਦਾ ਨੈਸ਼ਨਲ ਰੀਟੇਲ ਫੈਡਰੇਸ਼ਨ ਰੀਟੇਲ ਥੈਫਟ ਸਟੱਡੀ ਹੈਗੀ ਆ, ਉਹਦੇ ਵਿੱਚ 2022 ਦੇ ਵਿੱਚ $112 ਬਿਲੀਅਨ ਦੀ ਟੋਟਲ ਚੋਰੀ ਹੋਈ। 112, ਵਾਹਿਗੁਰੂ ਵਾਹਿਗੁਰੂ। ਠੀਕ ਹੈ ਜੀ। ਸੋ ਇਹ ਜਿਹੜਾ ਹੈਗਾ ਆ 78% ਜਿਹੜੇ ਰੀਟੇਲਰ ਹੈਗੇ ਆ, ਉਹ ਉਹਨਾਂ ਦਾ ਪ੍ਰਾਇਮਰੀ ਟਾਰਗੇਟ ਇਹ ਹੈਗਾ ਸੋਲਵ ਕਰਨ ਲਈ ਵੀ ਇਹ ਜਿਹੜੇ ਸਾਡਾ ਥੈਫਟ ਆ ਇਹਨੂੰ ਕਿਵੇਂ ਸੋਲਵ ਕੀਤਾ ਜਾਵੇ। ਔਰ ਇਹ ਜਿਹੜੀ ਚੀਜ਼ ਹੈ ਨਾ, ਇਹ ਦੇਖੋ ਅਗੇਨ ਆਪਾਂ ਗੱਲ ਕਰਦੇ ਹਾਂ, ਹੁਣ ਅੱਜ ਵੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਅੱਜ ਵੀ ਆਪਾਂ ਜੇ ਗੱਲ ਕਰੀਏ ਤੇ ਮੈਨੂੰ ਈਮੇਲਸ ਫਾਰਵਰਡ ਹੋਈਆਂ ਹੈਗੀਆਂ, ਮੈਨੂੰ ਪਹੁੰਚੇ ਹੈਗੇ ਮੇਰੇ ਕੋਲ ਇਨਫੋਰਮੇਸ਼ਨ, FMCSA ਵੱਲੋਂ ਲੁੱਕ ਲਾਈਕ ਆਡਿਟ ਜਿਹੜੇ ਆ ਉਹ ਦੱਸੇ ਜਾ ਰਹੇ ਆ ਕਿ ਆਡਿਟ ਆ ਰਿਹਾ ਤੁਹਾਡਾ, ਆਹ ਫਾਰਮ ਭਰ ਕੇ ਭੇਜੋ, ਆਹ ਚੀਜ਼ ਭਰ ਕੇ ਭੇਜੋ। ਮੈਂ ਹੈਰਾਨ ਆ, ਮੈਂ ਉਹ ਈਮੇਲ ਦਾ ਐਡਰੈਸ ਦੇਖਦਾ ਕਿ ਜੇ ਨਾਰਮਲ ਬੰਦਾ ਉਹਨੂੰ ਧਿਆਨ ਨਾਲ ਨਾ ਦੇਖੇ ਤੇ ਉਹ ਬਹੁਤ ਜਲਦੀ ਉਹਦੇ ਝਾਂਸੇ ਚ ਆ ਜਾਂਦਾ ਤੇ ਆਪਣੀ ਇਨਫੋਰਮੇਸ਼ਨ ਭੇਜ ਦਿੰਦਾ। ਤੁਹਾਡਾ ਜਿਹੜਾ FMCSA ਦਾ ਪਿਨ ਨੰਬਰ ਆ, ਜਿਹੜਾ ਤੁਹਾਡਾ DOT ਦਾ ਪਿਨ ਨੰਬਰ ਆ log.gov ਦਾ, ਉਹ ਪਿਨ ਨੰਬਰ ਜਦੋਂ ਤੁਸੀਂ ਦੇ ਦਿੰਦੇ ਆ ਤਾਂ ਤੁਹਾਡਾ ਸਾਰਾ ਕੁਝ ਹੀ ਉਹਨਾਂ ਦੇ ਹਵਾਲੇ ਹੋ ਜਾਂਦਾ। ਸੋ ਤੁਸੀਂ ਬੇਸਿਕਲੀ ਹਰ ਚੀਜ਼ ਜਿਹੜੀ ਆ ਉਹਨਾਂ ਨੂੰ ਫੜਾਤੀ, ਉਹ ਜੋ ਮਰਜ਼ੀ ਤੁਹਾਡੇ ਨਾਂ ਤੇ ਚੇਂਜ ਕਰਕੇ ਜੋ ਮਰਜ਼ੀ ਕਰ ਸਕਦੇ ਆ। ਸੋ ਇਹ ਚੀਜ਼ ਮੈਨੂੰ ਸਿੰਪਲੀ ਐਕਚੁਅਲੀ ਜਿਹੜੀ ਕੰਪਨੀ ਨੇ ਮੈਨੂੰ ਭੇਜੀ ਹੈਗੀ ਉਹ ਕੈਨੇਡਾ ਤੋਂ ਹੈਗੀ, ਔਰ ਉਹਨਾਂ ਦੀ ਲੰਮੀ ਮਤਲਬ ਹੈਰਾਨੀ ਹੈ ਕਿ ਉਹਨਾਂ ਨੂੰ ਇਹ ਇੰਨੀ ਸੋਹਣੀ ਈਮੇਲ ਬਣਾ ਕੇ FMCSA ਸਕੈਮਰ ਵੀ ਪੂਰੀ ਮਿਹਨਤ ਕਰ ਰਹੇ ਲੱਗਦਾ ਇਦਾਂ ਹੁਣ। ਤੇ ਉਹ ਜਿਹੜੀ ਈਮੇਲ ਆ, ਹੁਣ ਅੱਜ ਜਿਹੜਾ ਆਰਟੀਕਲ ਮੈਂ ਪੜ੍ਹ ਰਿਹਾ ਹੈਗਾ ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਹੈਗਾ ਕਿ ਆ ਥੱਲੇ ਜਿਹੜਾ ਆ ਫਰਮ ਫੈਡਰਲ ਸੇਫਟੀ ਨਿਊ ਐਂਟਰੈਂਟ ਫੇਕ ਨਿਊ ਐਂਟਰੈਂਟ ਸੇਫਟੀ ਆਡਿਟ ਈਮੇਲ ਪਰਪੇਟਰਲੀ ਫਰਮ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ। ਆਡਿਟ ਦੇ ਨਾਂ ਤੇ ਮਤਲਬ ਠੱਗ ਰਹੇ ਆ, ਆਡਿਟ ਦੇ ਨਾਂ ਤੇ ਸਕੈਮ ਹੋ ਰਿਹਾ ਹੈ। ਹਾਂਜੀ, ਆਹ ਦੇਖੋ ਤੁਸੀਂ ਉੱਤੇ TSC safer-safer-gov.com ਉਹ ਜਿਹੜੀ ਆ ਉਹ ਸਾਰੀ ਚੀਜ਼ ਜਿਹੜੀ ਆ ਉਹ ਬਣਾ ਕੇ ਉਹਨਾਂ ਨੇ ਪੂਰਾ ਉਹਦਾ ਸਕਰੀਨਸ਼ਾਟ ਵੀ ਦਿੱਤਾ ਆ। ਔਰ ਇਹਦੇ ਵਿੱਚ ਕੀ ਆ ਕਿ ਜਿਹੜੀ ਪਿਨ ਨੰਬਰ ਹੈ, ਜਦੋਂ ਤੁਸੀਂ ਉਹ ਇੱਕ ਚੀਜ਼ ਉਹਨਾਂ ਨੂੰ ਦੇ ਦਿੰਦੇ ਆ ਤੇ ਉਹਦੇ DOT ਪਿਨ ਦੇ ਨਾਲ ਉਹ ਸਾਰਾ ਕੁਝ ਚੇਂਜ ਕਰ ਸਕਦੇ। ਜਦੋਂ ਚੇਂਜ ਹੋ ਜਾਂਦਾ ਤਾਂ ਫਿਰ ਤੁਹਾਡਾ ਜੋ ਮਰਜ਼ੀ ਕਰ ਲੈਣ। ਸੋ ਇਹ ਇੱਕ ਆਪਣੇ ਸਰੋਤਿਆਂ ਨੂੰ ਮੈਂ ਦੱਸਦਾ ਜਾਵਾਂ, ਜਦੋਂ ਵੀ ਜਿਹੜੀ ਸਰਕਾਰੀ ਅਦਾਰੇ ਦੇ ਵਿੱਚ .com ਕਿਤੇ ਨਹੀਂ ਹੁੰਦਾ, .gov ਤੇ ਜਾ ਕੇ ਜਿਹੜੀ ਆ ਉਹ ਈਮੇਲ ਐਂਡ ਹੁੰਦੀ ਆ। ਸੋ ਮੇਕ ਸ਼ੋਰ ਕਰਿਆ ਕਰੋ ਕਿਹਦੇ ਵੱਲੋਂ ਆਈ ਆ, ਸੈਂਡਰ ਦਾ ਨਾਂ ਜਿਹੜਾ ਨਾ
ਖੋਲ ਕੇ ਇੱਕ ਵਾਰੀ ਪੂਰਾ ਚੈੱਕ ਕਰਿਆ ਕਰੋ। ਕੋਈ ਅਨਾਬ ਸ਼ਨਾਬ ਜੀ ਜੇ ਲੱਗਦਾ ਆ ਤੁਹਾਨੂੰ ਸਪੈਲਿੰਗ ਆ ਜਾਂ ਇਦਾਂ ਉਦਾਂ ਦੇ ਆ ਤਾਂ ਉਤੋਂ ਜਿਹੜਾ ਉਹ ਪਰਹੇਜ਼ ਕਰੋ, ਉਤੋਂ ਜਿਹੜਾ ਉਹ ਤੁਸੀਂ ਬਚਾ ਕਰੋ। ਇਹ ਥੋੜਾ ਜਿਹਾ ਸਤਰਕਤਾ ਆਪਣੇ ਵੱਲੋਂ ਹੀ ਜਿਹੜੀ ਉਹ ਕਰਨੀ ਪੈਣੀ ਆ। ਤੁਸੀਂ ਚਾਹੇ ਕੋਈ ਵੀ ਸਰਵਿਸ ਯੂਜ਼ ਕਰਦੇ ਆ, ਚਾਹੇ ਹੌਟਮੇਲ ਆ, ਚਾਹੇ ਜੀਮੇਲ ਆ ਜਾਂ ਕੋਈ ਹੋਰ ਆ, ਉਹਨਾਂ ਦੇ ਫਿਸ਼ਿੰਗ ਜਿਹੜੇ ਸਕੈਨਰ ਲੱਗੇ ਹੁੰਦੇ, ਪਰ ਫਿਰ ਵੀ ਕਈ ਜਿਹੜੀਆਂ ਵਿੱਚੋਂ ਨਿਕਲ ਕੇ ਤੁਹਾਡੇ ਮੇਨ ਇਨਬਾਕਸ ਤੱਕ ਪਹੁੰਚ ਜਾਂਦੀਆਂ ਆ ਤੇ ਉਹ ਫਿਰ ਵੀ ਜਿਹੜਾ ਤੁਹਾਨੂੰ ਠੱਗ ਸਕਦੇ ਆ। ਸੋ ਮੇਕ ਸ਼ੋਰ ਕਰੋ ਬੜੀ ਇਹਤਿਆਤ ਦੇ ਨਾਲ। ਹੁਣ ਇਹ ਨਾ ਹੋਵੇ ਵੀ ਬਾਅਦ 'ਚ ਇਹ ਨਹੀਂ ਕਹਿਣਾ ਵੀ ਆਡਿਟ ਆਇਆ ਸੀ ਤੇ ਸਾਨੂੰ ਪਤਾ ਨਹੀਂ ਲੱਗਾ, ਅਸਲੀ ਵੀ ਵਿੱਚ ਆ ਸਕਦੀ ਆ। ਉਹਦਾ ਧਿਆਨ ਰੱਖਣਾ, ਉਹ .gov ਹੋਊਗੀ, .com ਨਹੀਂ ਵਿੱਚ ਜਿਹੜਾ ਉਹਨਾਂ ਦੇ ਨਾਲ ਹੋਊਗਾ। ਤੇ ਕਾਲਰਸ ਵੀ ਆਪਣੇ ਨਾਲ ਜੁੜ ਰਹੇ ਆ, ਕਾਲਸ ਵੀ ਆਪਾਂ ਲੈਂਦੇ ਆ। ਨੰਬਰ ਹੈ 408 272 5200 408 272 5200 ਦੇ ਉੱਤੇ ਜਿਹੜਾ ਕਾਲ ਕਰ ਸਕਦੇ ਆ। ਤੇ ਰਮਨ ਜੀ, ਬਿਫੋਰ ਇਹ ਕਾਲਸ ਦੇ ਵੱਲ ਵਧੀਏ, ਜਿਹੜੇ ਕਾਰਗੋ ਥੈਫਟ ਦੀ ਗੱਲ ਕਰਦੇ ਆ, ਕੀ GPS ਟਰੈਕਰਸ ਮਲਟੀਪਲ ਲਾਉਣੇ ਚਾਹੀਦੇ ਆ ਫਿਰ ਇਹਦਾ ਮਤਲਬ ਆ, ਜਾਂ ਹੋਰ ਕੀ ਟੈਕਨੋਲੋਜੀ ਦਾ ਕਿੱਦਾਂ ਦਾ ਸਹਾਰਾ ਲਿਆ ਜਾਵੇ ਵੀ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਆ ਉਹਨੂੰ ਰੋਕਿਆ ਜਾ ਸਕੇ, ਜਾਂ ਉਹ ਜਿਹੜੇ ਲੋਡ ਆ ਉਹਨਾਂ ਨੂੰ ਦੁਬਾਰਾ ਲੱਭਿਆ ਜਾ ਸਕੇ? ਦੇਖੋ ਰਾਜਕਰਨ, ਜਿਹੜੀਆਂ ਨਾ ਛੋਟੀਆਂ ਡਿਊ ਡਿਲੀਜੈਂਸ ਆ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ। ਜਦੋਂ ਅਸੀਂ ਕੰਮ ਕਰਦੇ ਆ, ਸਾਨੂੰ ਪ੍ਰੋਪਰ ਢੰਗ ਨਾਲ ਪਤਾ ਹੋਣਾ ਚਾਹੀਦਾ ਕਿ ਅਸੀਂ ਲੋਡ ਲੈ ਰਹੇ ਆ, ਕਿਹਦੇ ਕੋਲੋਂ ਲੋਡ ਲੈ ਰਹੇ ਆ। ਆਪਾਂ ਕਿੰਨੀ ਵਾਰੀ ਕਹਿੰਦੇ ਆ ਕਿ ਬ੍ਰੋਕਰ ਸਾਰਾ ਕੁਝ ਤੁਹਾਡਾ ਚੈੱਕ ਕਰਦੇ ਆ, ਤੁਸੀਂ ਬ੍ਰੋਕਰ ਦਾ ਕੀ ਚੈੱਕ ਕਰਦੇ ਆ? ਸਿੰਪਲ ਜੀ, ਤੁਸੀਂ ਕਿਸੇ ਫੈਕਟਰਿੰਗ ਕੰਪਨੀ ਨੂੰ ਉਹਨਾਂ ਤੇ ਉੱਤੇ ਰੈਕਡ ਚੈੱਕ ਕਰ ਲਿਆ, ਉਹ ਇੱਕ ਕੰਪਨੀ ਦਾ ਰੈਕਡ ਆ, ਉਹਦਾ ਵਿਊਜ਼ ਕੀ ਆ, ਉਹਦੇ ਰਿਵਿਊਜ਼ ਕੀ ਆ। ਆਪਾਂ ਹੁਣ ਲੋਡ ਬ੍ਰੋਕਰ 411 ਤੇ ਕਹਿੰਦੇ ਵੀ ਤੁਸੀਂ ਜਾ ਕੇ ਉੱਥੇ ਮੈਂਬਰ ਬਣੋ, ਐਟਲੀਸਟ ਉੱਥੇ ਜਾ ਕੇ ਬ੍ਰੋਕਰਸ ਦੇ ਰਿਵਿਊ ਪਾਓ, ਬ੍ਰੋਕਰ ਦੇ ਬਾਰੇ ਦੱਸੋ ਤਾਂ ਕਿ ਬਾਕੀਆਂ ਨੂੰ ਪਤਾ ਲੱਗੇ, ਹੈ ਨਾ। ਅਸੀਂ ਇਹ ਚੀਜ਼ਾਂ ਨਹੀਂ ਕਰਦੇ ਹੈਗੇ। ਸਾਡੀ ਪ੍ਰੋਬਲਮ ਸਾਰਿਆਂ ਨਾਲੋਂ ਵੱਡੀ ਇਹ ਆ ਕਿ ਅਸੀਂ ਹਰ ਚੀਜ਼ ਨੂੰ ਕਹਿੰਦੇ ਆ ਕਿ ਸਾਡੇ ਨਾਲ ਠੀਕ ਹੋਵੇ, ਸਾਨੂੰ ਥਾਲੀ 'ਚ ਸਾਰਾ ਕੁਝ ਪਾ ਕੇ ਪਰੋਸ ਕੇ ਦੇ ਦਿੱਤਾ ਜਾਵੇ, ਉਹ ਠੀਕ ਆ ਸਾਡੇ ਲਈ। ਪਰ ਅਸੀਂ ਲੈਗ ਵਰਕ ਨਹੀਂ ਕਰਨਾ ਚਾਹੁੰਦੇ। ਅਸੀਂ ਪ੍ਰੋਪਰ ਬ੍ਰੋਕਰ ਦੀ ਬੈਕਗਰਾਉਂਡ ਚੈੱਕ ਨਹੀਂ ਕਰਦੇ, ਪ੍ਰੋਪਰ ਬ੍ਰੋਕਰ ਦਾ ਚੈੱਕ ਨਹੀਂ ਕਰਦੇ, ਨਵਾਂ ਆ ਪੁਰਾਣਾ ਆ ਕਿੱਦਾਂ ਆ ਕੀ ਆ। ਬਹੁਤ ਚੀਜ਼ਾਂ ਦੀ ਅਣਗਹਿਲੀ ਹੁੰਦੀ ਆ ਜਦੋਂ ਕੁਝ ਵੀ ਇਦਾਂ ਦਾ ਕੰਮ ਹੁੰਦਾ ਆ। ਤੁਹਾਡਾ ਬਹੁਤ ਜਿਹੜੇ ਲੋਕੀ ਹੈਗੇ ਆ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਲੀਕ ਹੋ ਰਹੀ ਹੁੰਦੀ ਆ। ਇਨਫੋਰਮੇਸ਼ਨ ਉਹਨਾਂ ਨੇ ਕਿਦਾਂ, ਜਿੱਦਾਂ ਆਪਾਂ ਬਾਹਰ ਕਿਸੇ ਨੂੰ ਡਿਸਪੈਚਰ ਹਾਇਰ ਕਰ ਲੈਂਦੇ ਆ, ਉੱਥੋਂ ਬੜੀ ਇਨਫੋਰਮੇਸ਼ਨ ਲੀਕ ਹੁੰਦੀ ਆ। ਬਹੁਤ ਰੀਜ਼ਨਸ ਔਰ ਬਹੁਤ ਐਸੇ ਪੁਆਇੰਟਸ ਹੈਗੇ ਜਿੱਥੋਂ ਕਿ ਇਨਫੋਰਮੇਸ਼ਨ ਲੀਕ ਹੁੰਦੀ, ਕਿਉਂਕਿ ਜਿੰਨੀ ਦੇਰ ਤੱਕ ਤੁਹਾਡੀ ਇਨਫੋਰਮੇਸ਼ਨ ਲੀਕ ਨਹੀਂ ਨਾ ਹੁੰਦੀ, ਉਨੀ ਦੇਰ ਤੱਕ ਤੁਸੀਂ ਇਸ ਪ੍ਰੋਬਲਮ ਦਾ ਸ਼ਿਕਾਰ ਨਹੀਂ ਬਣਦੇ। ਔਰ ਬਹੁਤ ਜਾਣਿਆ ਨਾ ਜਦੋਂ ਮੈਨੂੰ ਕਾਲ ਆਉਂਦੀ ਆ, ਗੱਲ ਕਰਦੇ ਆ, ਨਹੀਂ ਭਾਜੀ ਅਸੀਂ ਤਾਂ ਕੋਈ ਇਦਾਂ ਦਾ ਕੰਮ ਨਹੀਂ ਕੀਤਾ, ਅਸੀਂ ਤਾਂ ਕਦੀ ਕੋਈ ਮਾੜਾ ਕੰਮ ਨਹੀਂ ਕੀਤਾ। ਉਹ ਯਾਰ ਇਹ ਨਹੀਂ ਗੱਲ ਹੈਗੀ, ਤੁਸੀਂ ਆਪਣੇ ਵੱਲੋਂ ਸਹੀ ਕਰ ਰਹੇ ਹੈਗੇ, ਪਰ ਹੋ ਸਕਦਾ ਕਿ ਤੁਸੀਂ ਜਿਨ੍ਹਾਂ ਨਾਲ ਕੰਮ ਕਰ ਰਹੇ ਆ ਉਹਨਾਂ ਦੇ ਵਿੱਚ ਕੋਈ ਇਦਾਂ ਦਾ ਬੰਦਾ ਹੋਵੇ ਜਿਹੜਾ ਕਿ ਤੁਹਾਡੀ ਇਨਫੋਰਮੇਸ਼ਨ ਬਾਹਰ ਦੇ ਰਿਹਾ ਹੈਗਾ, ਜਿਹੜਾ ਕਿ ਜਿਹਨੂੰ ਪਤਾ ਤੁਸੀਂ ਕਿੰਨੇ ਕੁ ਵਲਨਰੇਬਲ ਹੈਗੇ। ਸੋ ਸਾਡਾ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਹੈਗੀ ਆ ਕਿ ਅਸੀਂ ਆਪਣਾ ਬੇਸਿਕ ਜਿਹੜਾ ਸਾਡਾ ਕੰਮ ਹੈਗਾ, ਅਸੀਂ ਬੇਸਿਕ ਕੰਮ ਨੂੰ ਕਰਦੇ ਨਹੀਂ, ਅਸੀਂ ਬੇਸਿਕ ਚੀਜ਼ ਨੂੰ ਫੋਲੋ ਨਹੀਂ ਕਰਦੇ। ਇਸ ਕਰਕੇ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਾਡੇ ਨਾਲ ਵਾਪਰਦੀਆਂ। ਜੀ ਜੀ, ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਆ। ਜਿਮੀ ਜੁੜੇ ਹੋਏ ਨੇ। ਹਾਂਜੀ ਜਿਮੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਐਜ਼ ਅ ਕੰਪਨੀ ਡਰਾਈਵਰ ਸਾਡੇ ਲਈ ਕੀ ਡਿਊ ਡਿਲੀਜੈਂਸ ਹੋ ਸਕਦੀ ਹੈ ਕਿ ਮੈਂ ਇਹ ਕਾਰਗੋ ਥੈਫਟ ਦੇ ਵਿੱਚ ਨਾ ਫਸ ਸਕਾਂ, ਕਿਉਂਕਿ ਸਾਨੂੰ ਤਾਂ ਜਿਹੜੀ ਡਿਸਪੈਚ ਆਈ ਹੈ ਕਿ ਇੱਥੋਂ ਪਿਕਅਪ ਕਰ ਲਓ ਉਹੀ ਚੱਕਣਾ। ਨਹੀਂ, ਐਜ਼ ਅ ਕੰਪਨੀ ਡਰਾਈਵਰ ਤਾਂ ਦੇਖੋ ਤੁਹਾਡਾ ਜਦੋਂ ਤੁਸੀਂ ਡਰਾਈਵਰ ਹੈਗਾ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਆ ਤੁਸੀਂ। ਜਦੋਂ ਤੁਸੀਂ ਕਿਸੇ ਡੌਕ ਤੇ ਜਾਂਦੇ ਆ, ਤੁਹਾਡੇ ਨਾਲ ਕਿੱਦਾਂ ਬਿਹੇਵ ਹੋ ਰਿਹਾ, ਤੁਹਾਨੂੰ ਲੁਕਾ ਕੇ ਚੀਜ਼ ਕੀਤੀ ਜਾ ਰਹੀ ਆ, ਕਿਉਂਕਿ ਡਰਾਈਵਰ ਇੱਕ ਜਿਹੜਾ ਐਸਾ ਇਨਸਾਨ ਹੈਗਾ ਜਿਹੜਾ ਕਿ ਫਸਟ ਹੈਂਡ ਦੇਖ ਰਿਹਾ ਕਿ ਬਾਹਰ ਕੀ ਹੋ ਰਿਹਾ। ਜੇ ਉਹ ਆਪਣੇ ਮਾਲਕ ਨੂੰ, ਆਪਣੀ ਕੰਪਨੀ ਨੂੰ ਅਗਾਹ ਨਹੀਂ ਕਰਦਾ ਕਿ ਯਾਰ ਮੈਂ ਇੱਥੇ ਆਇਆ ਸੀਗਾ, ਮੈਨੂੰ ਲੱਗ ਰਿਹਾ ਕਿ ਇੱਥੇ ਕੋਈ ਪ੍ਰੋਬਲਮ ਹੈਗੀ ਹੈ ਡੌਕ ਤੇ, ਜਾਂ ਮੈਨੂੰ ਲੱਗ ਰਿਹਾ ਕਿ ਇੱਥੇ ਕੋਈ ਇਸ਼ੂ ਹੈਗਾ, ਜਾਂ ਇਹ ਲੋਡ ਮੈਨੂੰ ਦੇਖਣ ਨਹੀਂ ਦੇ ਰਹੇ, ਜਾਂ ਮੈਨੂੰ ਕਾਊਂਟ ਨਹੀਂ ਕਰਨ ਦੇ ਰਹੇ, ਜਾਂ ਮੈਨੂੰ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਡਰਾਈਵਰ ਦੇ ਪੱਖੋਂ ਤੁਸੀਂ ਕੰਪਨੀ ਦੇ ਨਾਲ ਸ਼ੇਅਰ ਕਰ ਸਕਦੇ ਆ, ਜਿਹੜਾ ਕਿ ਕੰਪਨੀ ਨੂੰ ਇਹ ਸਮਝਾਇਆ ਜਾ ਸਕੇ ਕਿ ਜੋ ਵੀ ਕੁਛ ਇੱਥੇ ਹੋ ਰਿਹਾ ਜਾਂ ਮੈਂ ਕਰ ਰਿਹਾ, ਇਹ ਮੈਨੂੰ ਲੱਗ ਰਿਹਾ ਕਿ ਇਹਦੇ 'ਚ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ। ਕਿਉਂਕਿ ਬਹੁਤ ਚੀਜ਼ਾਂ ਜਿਹੜੀਆਂ ਆ ਜਦੋਂ ਇਦਾਂ ਦੇ ਕੰਮ ਹੁੰਦੇ ਆ ਡਰਾਈਵਰ ਨੂੰ ਦੱਸੀਆਂ ਜਾਂਦੀਆਂ ਆ, ਉਹ ਕੰਪਨੀ ਦੇ ਓਨਰ ਤੱਕ ਨਹੀਂ ਵੀ ਪਹੁੰਚਦੀਆਂ ਕਈ ਵਾਰੀ। ਸੋ ਡੈਫੀਨੇਟਲੀ ਜਿਹੜਾ ਡਰਾਈਵਰ ਹੈਗਾ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਇਹਦੇ ਵਿੱਚ, ਕਿ ਜਿਹੜੀ ਪ੍ਰੋਪਰ ਜਦੋਂ ਤੁਸੀਂ ਲੋਡ ਲੈਣ ਜਾਂਦੇ ਆ, ਪ੍ਰੋਪਰ ਚੀਜ਼ਾਂ ਤੁਸੀਂ ਕਰਦੇ ਆ, ਲੋਡ ਦੀ ਕਾਊਂਟਿੰਗ ਕਰਦੇ ਆ,
ਸੋ ਉੱਥੇ ਤੁਹਾਨੂੰ ਜਿੱਥੇ ਵੀ ਤੁਹਾਨੂੰ ਗਲਤੀ ਲੱਗੀ, ਲੱਗਦਾ ਨਹੀਂ ਮੈਨੂੰ ਇਹ ਚੀਜ਼ ਜਿਹੜੀ ਆ ਇਹ ਦੱਸੀ ਜਾ ਰਹੀ ਹੈ ਢੰਗ, ਲੱਗਦਾ ਨਹੀਂ ਕਿ ਇਹ ਚੀਜ਼ ਜਿਹੜੀ ਆ ਮੇਰੇ ਨਾਲ ਕੀਤੀ ਜਾ ਰਹੀ ਹੈ ਢੰਗ ਦੇ ਨਾਲ, ਹਨਾ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉੱਥੇ ਤੁਸੀਂ ਉਸ ਚੀਜ਼ਾਂ ਦੇ ਉੱਤੇ ਮਤਲਬ ਕਿ ਦੱਸ ਕੇ ਤੇ ਇਹਨੂੰ ਕੰਟਰੋਲ ਕਰ ਸਕਦੇ। ਇਹੀ ਇਸੇ ਦੇ ਰਿਲੇਟਿਡ ਹੀ ਆ। ਹੈਲੋ, ਹਾਂਜੀ ਜੀ ਪੁੱਛੋ ਜਿਵੇਂ। ਹਾਂਜੀ, ਇਹ ਤਾਂ ਚਲੋ ਹੋ ਗਈ ਸਰ ਰਿਪੋਰਟਿੰਗ ਦੀ ਗੱਲ, ਪਰ ਜੇ ਕੋਈ ਬਾਈ ਚਾਂਸ ਹੋ ਵੀ ਗਿਆ, ਸਭ ਕੁਛ ਕਈ ਵਾਰੀ ਬਲਾਈਂਡ ਸ਼ਿਪਮੈਂਟ ਹੁੰਦੀ ਹੈ ਜਾਂ ਕੁਛ ਹੁੰਦਾ, ਜੇ ਕੁਛ ਹੋ ਵੀ ਗਿਆ ਕਿ ਹਾਂ ਮੈਂ ਚੋਰੀ ਦਾ ਲੋਡ ਚੱਕ ਰਿਹਾ, ਪਰ ਮੈਨੂੰ ਤਾਂ ਕੁਝ ਪਤਾ ਹੀ ਨਹੀਂ, ਕਿਉਂਕਿ ਮੈਨੂੰ ਤਾਂ ਜਿੱਥੇ ਕਿਹਾ ਉਹ ਤਾਂ ਹੋ ਗਿਆ, ਪਰ ਫਿਰ ਮੈਂ ਇਸ ਟਰਬਲ ਦੇ ਵਿੱਚ ਹੋ ਸਕਦਾ ਐਜ਼ ਏ ਕੰਪਨੀ ਡਰਾਈਵਰ? ਕੋਈ ਵੀ ਏਦਾਂ ਟਰਬਲ ਦੇ ਵਿੱਚ ਹੋ ਸਕਦਾ ਕਿ ਉਹ ਜੇਲ੍ਹ ਟਾਈਮ ਉਹਨੂੰ ਫੇਸ ਕਰਨਾ ਪਵੇ, ਕਿਉਂਕਿ ਉਹਦੀ ਤਾਂ ਕੋਈ ਗਲਤੀ ਨਹੀਂ ਹੈਗੀ, ਹੁਣ ਤਾਂ ਜਿੱਥੇ ਕਿਹਾ ਉਹਨੇ ਉੱਥੇ ਚੱਕਿਆ। ਇਹ ਤਾਂ ਦੇਖੋ, ਇਹ ਤਾਂ ਇਸ ਤਰ੍ਹਾਂ ਹੁੰਦਾ ਕਿ ਜੇ ਤਾਂ ਤੁਸੀਂ ਇਨੋਸੈਂਟ ਹੈਗੇ, ਠੀਕ ਹੈ ਨਾ, ਜੇ ਤੁਸੀਂ ਇਨੋਸੈਂਟ ਹੈਗੇ, ਤੁਸੀਂ ਕੁਝ ਨਹੀਂ ਕੀਤਾ, ਤੁਸੀਂ ਜਸਟ ਆਪਣੀ ਜੌਬ ਕਰ ਰਹੇ ਹੈਗੇ ਆ, ਤਾਂ ਆਈ ਡੋਂਟ ਥਿੰਕ ਸੋ ਕਿ ਇਹਦੇ ਵਿੱਚ ਕੋਈ ਇਸ਼ੂ ਆਉਂਦਾ ਹੈਗਾ, ਕਿਉਂਕਿ ਲਾਅ ਐਨਫੋਰਸਮੈਂਟ ਜਦੋਂ ਇਨਵੈਸਟੀਗੇਟ ਕਰਦੀ ਹੈਗੀ ਆ ਤੇ ਲਾਅ ਐਨਫੋਰਸਮੈਂਟ ਮੋਸਟਲੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੰਦੇ ਆ, ਠੀਕ ਹੈ ਨਾ। ਜੇ ਹੁਣ ਕਿਤੇ ਵੀ ਉਹਨੂੰ ਪਤਾ ਲੱਗੇ ਕਿ ਜਿਹੜਾ ਡਰਾਈਵਰ ਹੈਗਾ ਉਹ ਇਨਵੋਲਵਡ ਹੈਗਾ ਕਿਸੇ ਨਾ ਕਿਸੇ ਢੰਗ ਨਾਲ ਵਿੱਚ, ਜਾਂ ਉਹਨੂੰ ਪਤਾ ਸੀਗਾ ਜਾਂ ਉਹਨੇ ਕੁਛ ਇਦਾਂ ਦਾ ਕੀਤਾ ਹੈਗਾ, ਤਾਂ ਡੈਫੀਨੇਟਲੀ ਉੱਥੇ ਇਸ਼ੂਜ਼ ਖੜੇ ਹੋ ਸਕਦੇ ਆ। ਪਰ ਜੇ ਤੁਸੀਂ ਇਨਵੋਲਵ ਨਹੀਂ ਹੈਗੇ ਜਾਂ ਤੁਹਾਡਾ ਇਨਵੈਸਟੀਗੇਸ਼ਨ ਦੇ ਵਿੱਚ ਤੁਸੀਂ ਆਪਣਾ ਪੂਰਾ ਉਹਨੂੰ ਕੋਆਪਰੇਟ ਕਰਦੇ ਹੈਗੇ ਆ, ਤੇ ਕੋਆਪਰੇਸ਼ਨ ਤੋਂ ਬਾਅਦ ਜੇ ਉਹਨਾਂ ਨੂੰ ਪਤਾ ਲੱਗਦਾ ਕਿ ਤੁਹਾਡੀ ਇਨਵੋਲਵਮੈਂਟ ਨਹੀਂ ਹੈਗੀ, ਤੁਸੀਂ ਮਤਲਬ ਕਿ ਅਣਜਾਣ ਹੈਗੇ ਇਸ ਚੀਜ਼ ਤੋਂ, ਡੈਫੀਨੇਟਲੀ ਆਈ ਡੋਂਟ ਥਿੰਕ ਸੋ ਕੋਈ ਇਸ਼ੂ ਖੜਾ ਹੁੰਦਾ। ਜੀ ਓਕੇ, ਥੈਂਕ ਯੂ ਜਿਮੀ। ਅਗਲੇ ਕਾਲਰ ਨੇ ਅਭੀ, ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਹਾਡਾ ਵੀ ਕੋਈ ਸਵਾਲ ਆ, ਤੁਸੀਂ ਵਿਚਾਰ ਸ਼ੇਅਰ ਕਰਨੇ ਆਪਣੇ 408 272 5200 ਤੇ ਕਾਲ ਸਕਦੇ। ਹਾਂਜੀ ਅਭੀ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਹ ਪ੍ਰੋਗਰਾਮ ਸੁਣ ਰਿਹਾ ਸੀਗਾ ਭਾਜੀ ਮੈਂ, ਤੇ ਉਹ ਆਪਣੇ ਭਾਜੀ ਹੁਣੀ ਕਰ ਰਹੇ ਸੀਗੇ ਤਾਂ ਵੀ ਕਾਰਗੋ ਥੈਫਟ ਹੁੰਦਾ ਹੈਗਾ, ਤੇ ਇਹਦੇ ਵਿੱਚ ਇਹ ਹੁੰਦਾ ਵੀ ਜਿੱਦਾਂ ਬ੍ਰੋਕਰ ਦੇ ਨਾਲ ਸਾਡਾ ਐਗਰੀਮੈਂਟ ਹੋਇਆ ਹੁੰਦਾ ਕੈਰੀਅਰ ਦਾ ਨਾ, ਜਿੱਦਾਂ, ਤੇ ਉਹਦੇ ਨਾਲ ਇਹ ਹੁੰਦਾ ਵੀ ਜਿੱਦਾਂ ਬ੍ਰੋਕਰ ਨੇ ਲੋਡ ਬੁੱਕ ਕਰ ਲਿਆ, ਤੇ ਉਹਦਾ ਜਿਹੜਾ ਕੈਰੀਅਰ ਲੋਡ ਚੁੱਕਣ ਜਾ ਰਿਹਾ ਆ, ਠੀਕ ਹੈ ਨਾ ਗੱਲ, ਉਹ ਕਮਿਊਨੀਕੇਸ਼ਨ ਜਿਹੜਾ ਸ਼ਿਪਰ ਹੈਗਾ ਉਹਦੇ ਕੋਲ ਪੂਰੀ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ ਬ੍ਰੋਕਰ ਵੱਲੋਂ ਵੀ ਹਾਂ ਵੀ ਇਸ ਕੈਰੀਅਰ ਦਾ ਬੰਦਾ ਮੇਰੇ ਕੋਲ ਆ ਰਿਹਾ ਡਾਇਰੈਕਟਲੀ। ਜੇ ਲੱਗਦਾ ਵੀ ਕੋਈ ਥਰਡ ਪਰਸਨ ਆ ਰਿਹਾ ਜਾਂ ਕੋਈ ਹੋਰ ਪਾਸੇ, ਕਿਉਂਕਿ ਜਿਸ ਮੇਨ ਬ੍ਰੋਕਰ ਦਾ ਲੋਡ ਹੈਗਾ ਆ, ਤੇ ਉਹ ਸ਼ਿਪਰ ਕੋਲ ਜਾ ਕੇ ਉਹ ਵੀ ਹੋਰ ਸ਼ੋ ਹੁੰਦਾ ਹੈ, ਸ਼ੋ ਅਪ ਹੁੰਦਾ ਹੈਗਾ, ਡਿਫਰੈਂਟ ਸ਼ੋ ਹੁੰਦਾ, ਅੰਟਿਲ ਜੇ ਬ੍ਰੋਕਰ ਜਾਣਦਾ ਹੋਵੇ ਵੀ ਹਾਂ ਮੈਨੂੰ ਇਸ ਬ੍ਰੋਕਰ ਨੇ ਕਹਾਂ ਲੋਡ ਸ਼ਿਪ ਕੀਤਾ ਹੈਗਾ, ਤੇ ਦੈਨ ਉਹ ਫਿਰ ਇਸ ਚੀਜ਼ ਦੇ ਵਿੱਚ ਵੈਰੀਫਿਕੇਸ਼ਨ ਹੋ ਸਕਦੀ ਵੀ ਹਾਂ ਵੀ ਲੋਡ ਬੰਦਾ ਗਲਤ ਆਇਆ ਤਾਂ ਉਹਨੂੰ ਲੋਡ ਨਾ ਡਿਲੀਵਰ ਕਰ, ਜਾਂ ਉਹਨੂੰ ਪਿਕਅਪ ਕਰਨ ਦੇਣ ਜਾਂ ਕਿੱਦਾਂ ਵੀ ਹੈਗਾ, ਠੀਕ ਹੈ ਨਾ। ਇਸ ਗੱਲ ਤੋਂ ਫਿਰ ਚੋਰੀ ਕੀਤਾ ਬਚਿਆ ਜਾ ਸਕਦਾ, ਠੀਕ ਹੈ ਜੀ, ਆਹ ਚੀਜ਼ ਹੈਗੀ। ਤੇ ਇੱਕ ਹੈਗਾ ਹੋਰ ਦੂਸਰੇ ਨੰਬਰ ਤੇ ਇਹ ਹੈਗਾ ਆ ਕਿ ਜਿੱਦਾਂ ਹੁਣ ਬਾਹਰੋਂ ਬੰਦੇ ਚੋਰੀ ਕਰਦੇ ਹੈਗੇ ਲੋਡ, ਉਹ ਆਪਣੇ ਕਹਿੰਦੇ ਵੀ ਇੰਡੀਆ ਦਾ ਚੋਰੀ ਹੁੰਦਾ ਜਾਂ ਸਮਥਿੰਗ ਕੋਈ ਕਰਾਰ ਕਰ ਲੈਂਦੇ ਹੈ, ਆਪਣੇ ਕੀ ਉਹਨੂੰ ਕਹਿੰਦੇ ਆ, ਪ੍ਰੋਗਰਾਮ ਚੱਲਦਾ ਸੀ ਇੱਕ ਦਿਨ ਟਰੱਕਾਂ ਬਾਰੇ, ਅਰਿੰਦਰ ਭਾਜੀ ਨੇ ਦੱਸਿਆ ਸੀਗਾ ਕਿ ਉਹ ਕੋਈ ਇਨਫੋਰਮੇਸ਼ਨ ਹੁੰਦੀ ਹੈ ਜਿੱਦਾਂ ਸੇਫਰ ਦੇ ਉੱਪਰ ਆਪਣੀ ਤੁਸੀਂ ਵੈਰੀਫਾਈ ਕਰ ਲਓ, ਤੇ ਉਹਦੇ ਨਾਲ ਫਿਰ ਤੁਹਾਡੀ ਇਨਫੋਰਮੇਸ਼ਨ ਜਿਹੜੇ ਮੈਚ ਕਰਦੀ ਹੈ ਰੈਕਡ ਦੇ ਨਾਲ, ਤੇ ਉਹ ਬੰਦੇ ਨੂੰ ਫਿਰ ਇਹ ਹੁੰਦਾ ਵੀ ਹਾਂ ਵੀ ਮੇਰੀ ਇਨਫੋਰਮੇਸ਼ਨ ਸਹੀ ਹੈ। ਜੇ ਨਹੀਂ ਮੈਚ ਕਰਦੀ ਹੈਗੀ ਤੇ ਤੁਸੀਂ ਫਿਰ ਇਹ ਨਾ ਹੋ ਜਾਂਦਾ ਵੀ ਹਾਂ ਤੁਹਾਡੀ ਇਨਫੋਰਮੇਸ਼ਨ ਚੇਂਜ ਹੋਈ ਹੈ, ਦੈਟ ਮੀਨਸ ਤੁਸੀਂ ਤੁਹਾਡਾ ਫਰਾਡ ਚੱਲ ਰਿਹਾ ਕਿਸੇ ਪਾਸੇ ਸਮ ਹੋ, ਤਾਂ ਤੁਸੀਂ ਉਸ ਚੀਜ਼ ਨੂੰ ਫਿਰ ਆਪਣੇ ਉੱਤੇ ਵਰਕ ਕਰਕੇ ਤਾਂ ਆਪਣੇ ਨੂੰ ਸੇਫ ਕਰ ਸਕਦੇ ਜਾਂ ਪ੍ਰੋਟੈਕਟ ਕਰ ਸਕਦੇ। ਬਾਕੀ FMCS ਤੇ ਵੀ ਡਿਪੈਂਡ ਕਰਦਾ ਜੀ, ਉਹ ਥੋੜੇ ਸਟ੍ਰਿਕਟ ਘੱਟ ਹੈਗੇ ਆ, ਅਗਰ ਉਹ ਜ਼ਿਆਦਾ ਸਟ੍ਰਿਕਟ ਹੋਣਗੇ ਦੈਟ ਮੀਨਸ ਥੋੜਾ ਬਹੁਤਾ ਇਸ ਵਿੱਚ ਸੁਧਾਰ ਹੋ ਸਕਦਾ, ਅਦਰਵਾਈਜ਼ ਲੱਗਦਾ ਨਹੀਂ, ਜੇ ਨਹੀਂ ਉਹ ਵਰਕ ਕਰਨਗੇ, ਉਹਨਾਂ ਦੀ ਸਟ੍ਰਿਕਟਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਬਾਕੀ ਇੰਨਾ ਹੀ ਕਹਿਣਾ ਭਾਈ, ਧੰਨਵਾਦ ਜੀ। ਧੰਨਵਾਦ ਜੀ। ਪ੍ਰੋਬਲਮ ਇਹ ਹੈਗੀ ਆ ਰਾਜਕਿਰਨ ਕਿ ਅਸੀਂ ਆਪ ਕੁਛ ਨਹੀਂ ਕਰਕੇ ਰਾਜੀ ਹੈਗੇ। ਆਹ ਜਿਹੜੀਆਂ ਚੀਜ਼ਾਂ ਕਹੀਆਂ, ਇੰਨੀ ਇਨਫੋਰਮੇਸ਼ਨ ਆ ਕਰੋ, ਵੈਰੀਫਿਕੇਸ਼ਨ ਕਰੋ, ਆ ਕਰੋ, ਜੇ ਪ੍ਰੋਪਰ ਬ੍ਰੋਕਰ ਦਾ ਪ੍ਰੋਪਰ ਟਰੱਕਿੰਗ ਕੰਪਨੀ ਲੋਡ ਕਰਦੀ ਆ, ਉਹ ਏਦਾਂ ਹੀ ਕਰਦੇ ਆ, ਉਹ ਸਾਰਾ ਕੁਝ ਉਹਦਾ ਪ੍ਰੋਪਰ ਢੰਗ ਦੇ ਨਾਲ ਹੁੰਦਾ ਆ। ਅੱਜ ਕੱਲ੍ਹ ਬ੍ਰੋਕਰ ਬਹੁਤ ਸਖਤ ਹੋ ਚੁੱਕੇ ਆ, ਤੁਹਾਡਾ ਮਾੜਾ ਜਿਹਾ ਡਬਲ ਬ੍ਰੋਕਰਿੰਗ ਦਾ ਜਿਹੜਾ ਐਕਚੁਅਲ ਬ੍ਰੋਕਰ ਹੈਗਾ ਨਾ, ਇਹ ਸ਼ਿਪਰ ਹੈਗਾ, ਤੁਹਾਡਾ ਮਾੜਾ ਜਿਹਾ ਡਬਲ ਬ੍ਰੋਕਰਿੰਗ ਦਾ ਉਹਨੂੰ ਸ਼ੱਕ ਪੈਂਦਾ, ਉਸੇ ਵੇਲੇ ਤੁਹਾਡੇ ਤੇ ਰਿਪੋਰਟ ਫਾਈਲ ਹੋ ਜਾਂਦੀ ਆ। ਬਹੁਤ ਕੰਪਨੀਆਂ ਨਾਲ ਐਸਾ ਹੋ ਰਿਹਾ ਇਸ ਵੇਲੇ ਕਿ ਜਦੋਂ ਡਬਲ ਬ੍ਰੋਕਰਿੰਗ ਕਰਦੇ ਆ, ਤੁਹਾਡਾ ਜਿਹੜਾ ਹੈ ਨਾ ਉਸੇ ਵੇਲੇ ਤੁਹਾਡੇ ਤੇ ਰਿਪੋਰਟ ਫਾਈਲ ਹੋ ਜਾਂਦੀ ਆ, ਤੁਹਾਨੂੰ ਲੋਡ ਮਿਲਣੇ ਬੰਦ ਹੋ ਜਾਂਦੇ ਆ। ਬ੍ਰੋਕਰ ਕਮਿਊਨਿਟੀ ਇਹਦੇ ਉੱਤੇ ਬਹੁਤ ਜ਼ਿਆਦਾ ਸਖਤ ਹੋ ਰਹੀ ਆ। ਸਾਡੀਆਂ ਟਰੱਕਿੰਗ ਕੰਪਨੀਆਂ ਬਹੁਤ ਲੀਨੀਅੰਟ ਆ, ਜਦੋਂ ਇੱਕ ਵਾਰੀ ਮਾੜਾ ਜਿਹਾ ਲੋਡ ਮਿਲ ਜਾਂਦਾ, $100, $200, $500 ਵੱਧ ਮਿਲ ਜਾਂਦਾ, ਅਸੀਂ ਤਾਂ ਘਰਦਿਆਂ ਨੂੰ ਵੀ ਨਹੀਂ ਦੱਸਦੇ ਵੀ ਲੋਡ ਮਿਲ ਗਿਆ, ਅਸੀਂ ਤਾਂ ਭੱਜ ਲੈਂਦੇ ਉਸੇ ਵੇਲੇ। ਇਹ ਪ੍ਰੋਬਲਮ ਆ ਸਾਡੀ ਪ੍ਰੋਬਲਮ ਇਹ ਨਹੀਂ ਕਿ ਬ੍ਰੋਕਰ ਨਹੀਂ ਦੇਖ ਰਿਹਾ ਜਾਂ ਹੋਰ ਨਹੀਂ ਦੇਖ ਰਿਹਾ। ਪਹਿਲਾਂ ਅਸੀਂ ਗਲਤ ਕੰਮ ਕੀਤਾ ਹੁੰਦਾ, ਦੂਜਾ ਅਸੀਂ ਫਿਰ ਲੋਡ ਚੱਕ ਕੇ ਭੱਜਣ ਦੀ ਕਰਦੇ ਆ, ਅਸੀਂ ਕਿਸੇ ਨੂੰ ਦੱਸਦੇ ਪੁੱਛਦੇ ਨਹੀਂ ਵੀ ਸਾਡਾ ਆਹ ਕੰਮ ਹੋ ਗਿਆ, ਇੱਦਾਂ ਹੋ ਗਿਆ। ਸੋ ਇਹ ਪ੍ਰੋਬਲਮ ਹੈਗੀ ਆ। ਇਹ ਪ੍ਰੋਬਲਮ ਨੂੰ ਸੋਲਵ ਕਰਨ ਨੂੰ ਤੁਹਾਨੂੰ
ਜਿਹੜੀਆਂ ਸਾਈਟਾਂ ਤੁਹਾਨੂੰ ਅਵੇਲੇਬਲ ਆ, ਜਿਹੜੀਆਂ ਤੁਹਾਨੂੰ ਸਰਵਿਸਿਜ਼ ਅਵੇਲੇਬਲ ਆ, ਉਹਨੂੰ ਯੂਜ਼ ਕਰੋ। ਉਹਨੂੰ ਯੂਜ਼ ਕਰਕੇ ਉੱਤੇ ਪ੍ਰੋਪਰ ਢੰਗ ਦੇ ਨਾਲ ਆਪਣਾ ਰਿਵਿਊਜ਼ ਪਾਓ। ਕਿਉਂ ਨਹੀਂ ਤੁਸੀਂ ਬ੍ਰੋਕਰ ਦੇ ਰਿਵਿਊ ਪਾਉਂਦੇ ਬਈ? ਜਾ ਕੇ ਜੇ ਤੁਹਾਡੇ ਕੋਲ ਕੋਈ ਬ੍ਰੋਕਰ ਚੰਗਾ ਕੰਮ ਕਰ ਰਿਹਾ ਉਹਦੇ ਚੰਗੇ ਰਿਵਿਊ ਪਾਓ, ਜੇ ਕੋਈ ਮਾੜਾ ਕਰ ਰਿਹਾ ਉਹਦੇ ਮਾੜੇ ਰਿਵਿਊ ਪਾਓ, ਤਾਂ ਕਿ ਅਗਲਾ ਬੰਦਾ ਜਿਹੜਾ ਆ ਉਹ ਉਹਨੂੰ ਦੇਖ ਕੇ ਉਹਦੇ ਕੋਲੋਂ ਪਿੱਛੇ ਹਟ ਜਾਵੇ। ਇਹ ਬ੍ਰੋਕਰ ਵੀ ਤਾਂ ਇਹੋ ਹੀ ਕਰ ਰਹੇ ਆ ਨਾ। ਜਦੋਂ ਕੋਈ ਇੱਕ ਬ੍ਰੋਕਰ ਤੁਹਾਡੇ ਖਿਲਾਫ ਰਿਪੋਰਟ ਪਾਉਂਦਾ, ਦੂਜੇ ਸਾਰੇ ਬ੍ਰੋਕਰ ਉਸ ਰਿਪੋਰਟ ਨੂੰ ਪੜ੍ਹ ਕੇ ਤੁਹਾਨੂੰ ਲੋਡ ਨਹੀਂ ਦਿੰਦੇ। ਤੇ ਕੀ ਗੱਲ, ਤੁਹਾਨੂੰ ਕੀ ਪ੍ਰੋਬਲਮ ਹੈ? ਤੁਸੀਂ ਕਿਉਂ ਨਹੀਂ ਬ੍ਰੋਕਰ ਦਾ ਕ੍ਰੈਡਿਟ ਪਾਉਂਦੇ? ਕਿਉਂ ਨਹੀਂ ਬ੍ਰੋਕਰ ਦੇ ਰਿਵਿਊ ਪਾਉਂਦੇ, ਤਾਂ ਕਿ ਦੂਜਾ ਬੰਦਾ ਉਹਨੂੰ ਪੜ੍ਹ ਕੇ ਨਾ ਉਹਦਾ ਲੋਡ ਚੱਕੇ? ਮਤਲਬ ਯਾਰ ਮੈਨੂੰ ਹੈਰਾਨੀ ਹੁੰਦੀ ਹੈ ਕਿ 15,000 ਬ੍ਰੋਕਰ ਜਿਹੜਾ ਉਹ 1.3 ਮਿਲੀਅਨ ਕੈਰੀਅਰ ਨੂੰ ਅੱਗੇ ਲਾਈ ਫਿਰਦਾ ਹੈ, ਔਰ 1.3 ਮਿਲੀਅਨ ਕੈਰੀਅਰ ਜਿਹੜਾ ਹੱਥ ਜੋੜ ਕੇ ਖੜਾ ਹੈ। ਜੀ ਬਿਲਕੁਲ। ਹਰਜੀਤ ਜੀ ਸਤਿ ਸ਼੍ਰੀ ਅਕਾਲ। हाँ जी, राजकरण जी, हरजोत जी ते सारे ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੋਸਟ ਭਾਜੀ ਨੇ ਗੱਲਾਂ ਦੱਸ ਹੀ ਦਿੱਤੀਆਂ ਸਾਰੀਆਂ, ਵਿੱਚ ਕਰੀ ਜਾਂਦੇ ਆ ਸਾਰੀਆਂ। ਟਰੱਕਿੰਗ ਵੀਰਾਂ ਲਈ ਮੇਰੀ ਲਾਈਨ ਡਿਫਰੈਂਟ ਆ, ਪਰ ਜਿਹੜਾ ਫਰਾਡ ਹੋ ਰਿਹਾ ਉਹ ਫਰਾਡ 'ਚ ਆਪਾਂ ਸਾਰੇ ਜ਼ਿੰਮੇਵਾਰ ਆ। ਆਪਣੇ ਪੰਜਾਬੀ ਲੋਕ ਠੀਕ ਆ, ਸਾਰੇ ਅਸੀਂ ਕਮਾਉਣ ਆਏ ਆ, ਪਰ ਟੇਕ ਕੇਅਰ ਨਹੀਂ ਕਰਦੇ। ਜਦੋਂ ਕੋਈ ਫਰਾਡ ਹੁੰਦਾ ਉਹਦੀ ਰਿਪੋਰਟ ਕਰਨੀ ਸਾਨੂੰ ਹੋਰ ਤਰ੍ਹਾਂ ਲੱਗਦੀ ਆ। ਰਿਪੋਰਟ ਕਰਨੀ ਅੰਗਰੇਜ਼ ਕਰ ਲੈਂਦੇ ਆ। ਉਹ ਰਿਪੋਰਟ ਜ਼ਰੂਰੀ ਕਰਨੀ ਚਾਹੀਦੀ ਆ ਤਾਂ ਕਿ ਉਸ ਬੰਦੇ ਦਾ ਜਿਹਨੇ ਕੀਤਾ ਆ ਉਹਦਾ ਰੈਕਡ ਵਿੱਚ ਆ ਜਾਏ ਤੇ ਦੂਜਾ ਬੰਦਾ ਚੈੱਕ ਕਰ ਲਵੇ ਕੀ ਕੀਤਾ ਸੀ ਇਹਨੇ। ਵੀਡੀਓ ਪਾ ਲੈਣੀ ਹੁੰਦੀ ਆ, ਰਿਪੋਰਟ ਨਹੀਂ ਕਰਨੀ ਹੁੰਦੀ। ਹਾਂਜੀ, ਰਿਪੋਰਟ ਵੀਡੀਓ ਬਣਾ ਦਿੰਦੇ ਆ। ਕਿਉਂਕਿ ਕੀ ਹੈ, ਸਾਡੇ ਹੁਣ ਕਿਸੇ ਨੇ ਫਰਾਡ ਕੀਤਾ ਸੀਗਾ, ਉਹ ਅੱਜ ਤੋਂ 5 ਸਾਲ ਪਹਿਲਾਂ ਕੀਤਾ ਸੀ। ਮੈਂ ਪੈਰਵਾਈ ਕੀਤੀ ਪੂਰੀ, ਤੇ 5 ਸਾਲਾਂ ਬਾਅਦ ਥੋੜੇ ਪੈਸੇ ਆਉਣ ਲੱਗ ਪਏ। ਪਤਾ ਨਹੀਂ ਕਿੱਦਾਂ ਆਏ, ਮੈਨੂੰ ਤਾਂ ਚੇਤਾ ਭੁੱਲਿਆ ਸੀ। ਉਹ ਸੀਗਾ ਜਿੰਨੇ ਕੁ ਲਾਏ ਸੀ ਕਿ ਮਿਲ ਗਏ। ਹੁਣ ਕਿਸੇ ਨੇ ਕੀਤਾ ਤੇ ਮੈਂ ਪੁਲਿਸ ਨੂੰ ਕਿਹਾ ਸੱਦ ਕੇ, ਵੀ ਮੈਂ ਕਿਹਾ ਵੀ ਕੀ ਮਿਲੇਗਾ, ਇਹਨੇ ਜੋ ਕੀਤਾ ਆ ਉਹਦਾ ਤਾਂ ਕੁਛ ਹੈ ਹੀ ਨਾ, ਕਾਰ ਆ ਉਹਦੇ ਕੋਲ, ਨਾ ਉਹਦੇ ਕੋਲ ਘਰ ਵਾ, ਕਿੱਦਾਂ ਮਿਲਣਗੇ? ਕਹਿੰਦਾ ਨਹੀਂ, ਕਹਿੰਦਾ ਕਦੀ ਵੀ ਉਸ ਬੰਦੇ ਦੀ ਲਾਟੋ ਨਿਕਲੀ, ਕਦੀ ਵੀ ਉਹਨੂੰ ਜੋਬ ਮਿਲੀ, ਕਦੀ ਵੀ ਉਹਨੂੰ ਕਿਤੇ ਗਿਫਟ ਆਇਆ, ਕਦੀ ਵੀ ਉਹਨੇ ਕੈਸ਼ ਕਰਾਇਆ, ਉਹ ਤੁਹਾਡੇ ਪੈਸੇ ਮਿਲਣੇ ਸੰਭਵ ਆ ਅਗਰ ਤੁਸੀਂ ਰਿਪੋਰਟ ਕਰੋਗੇ। ਪੱਕੀ ਲੀਨ ਪੈ ਜਾਂਦੀ ਆ, ਲੀਨ ਪੈ ਜਾਂਦੀ ਜੋ ਵੀ ਆ। ਅਸੀਂ ਸਾਰੇ ਜਿੰਨੇ ਵੀ ਆ, ਅਸੀਂ ਕੋਰਟ ਜਾਣੋਂ ਝਿਜਕਦੇ ਆ। ਉਹ ਨਹੀਂ ਜੀ ਸਾਡੇ ਕੋਲ ਟਾਈਮ ਨਹੀਂ, ਟਾਈਮ ਖਰਾਬ ਹੋ ਜਾਊਗਾ। ਉਹ ਜਦੋਂ ਜਾਣੋਗੇ ਤੁਸੀਂ ਦੂਜੇ ਦਾ ਭਲਾ ਹੋ ਜਾਊਗਾ। ਇੱਕ ਆਪਣਾ ਵੀ ਕਰ ਰਹੇ ਤੇ ਦੂਜੇ ਦਾ ਵੀ ਭਲਾ ਕਰ ਰਹੇ ਆ। ਜਦੋਂ ਤੁਸੀਂ ਉਹਦੇ ਅਗੇਂਸਟ ਕਿਸੇ ਬ੍ਰੋਕਰ ਦੇ ਅਗੇਂਸਟ ਕਰੋਗੇ ਜਿਹਨੇ ਫਰਾਡ ਕੀਤਾ। ਇਹ ਜਿੰਨੇ ਫਰਾਡ ਹੁੰਦੇ ਆ ਤੁਸੀਂ ਪਲੀਜ਼ ਇਨਫੋਰਮ ਜ਼ਰੂਰ ਕਰੋ, ਪੁਲਿਸ ਰਿਪੋਰਟ ਜ਼ਰੂਰ ਬਣਾਓ, ਉਹਦੀ ਕਾਰਵਾਈ ਕਰੋ। ਕੋਈ ਤਾਂ ਹੀ ਇੰਡਸਟਰੀ ਚੱਲਣੀ ਆ ਜਦੋਂ ਤੁਸੀਂ ਪੰਜਾਬੀ ਉਹਨਾਂ ਨੂੰ ਪਤਾ ਲੱਗ ਜਾਂਦਾ, ਓਏ ਪੰਜਾਬੀ ਕਿੱਥੇ ਜਾਂਦੇ ਕੋਰਟ 'ਚ, ਉਹ ਇਹਨਾਂ ਨੂੰ ਛੱਡੋ। ਟਿਕਟਾਂ ਦੇਣ ਵਾਲੇ ਵੀ ਏਦਾਂ ਹੀ ਕਰਦੇ ਆ। ਪੁਲਿਸ ਵਾਲੇ ਜਦੋਂ ਰੋਕਦੇ ਆ ਨਾ, ਉਹ ਕਹਿੰਦੇ ਇਹਨੂੰ ਦੇ ਦਿਓ ਟਿਕਟ, ਦੂਜਿਆਂ ਨੂੰ ਨਾ ਰੋਕੋ, ਕਿਉਂਕਿ ਇਹਨਾਂ ਕੋਲ ਹੈ ਹੀ ਕੁਛ ਨਹੀਂ, ਇਹਨਾਂ ਨੂੰ ਤਾਂ ਦੇ ਦੇਣੇ ਫਟਾਫਟ। ਆਪਣੇ ਨੂੰ ਜ਼ਿਆਦਾ ਰੋਕਦੇ, ਉਹਨਾਂ ਨੂੰ ਪਤਾ ਇਹਨੂੰ ਕੋਈ ਜਾਣਾ ਨਹੀਂ ਇਹਨਾਂ ਨੇ ਕੋਰਟ 'ਚ। ਗੋਰਿਆਂ ਨੇ ਕੋਰਟ 'ਚ ਜਾਣਾ, ਕਾਲਿਆਂ ਨੇ ਕੋਰਟ 'ਚ ਜਾਣਾ, ਉਹ ਪੁਲਿਸ ਵਾਲੇ ਦੇ ਵਿਚਾਰੇ ਉਹਦੇ ਡਿਸਮਿਸ ਛੱਡੋ ਯਾਰ ਪਰੇ। ਇਹ ਦਿੰਦੇ ਆਪਣੇ ਨੂੰ ਰੋਕ ਕੇ ਪੈਰਵਾਈ ਕਰਨੀ ਜ਼ਰੂਰੀ ਹੈ ਜੀ, ਮੁੱਖ ਦੀ ਗੱਲ ਇਹ ਆ ਜੀ। ਬਿਲਕੁਲ ਜੀ, ਇਹ ਪੈਰਵਾਈ ਆਪਣੇ ਬੰਦਿਆਂ ਨੂੰ ਬੇਨਤੀ ਜ਼ਰੂਰ ਕਰੋ ਪਲੀਜ਼। ਥੈਂਕ ਯੂ। ਜਿਹੜੇ ਫਰਾਡ ਤੁਸੀਂ ਦੱਸਿਆ ਨਾ, ਮਾੜੇ ਰਾਜਕਰਨ ਨੇ ਜਿੱਤਾ ਗਿਆ ਹੁਣੇ। ਹਾਂਜੀ ਜ਼ਰੂਰ। ਉਹ ਜਿਹੜਾ ਆਨਲਾਈਨ ਫਰਾਡ ਆ ਨਾ, ਬਹੁਤ ਜ਼ਿਆਦਾ ਚੱਲਿਆ। ਜਿਹੜਾ ਦੱਸਿਆ ਭਾਜੀ ਰਮਨ ਜੀ ਨੇ ਦੱਸਿਆ ਹਨਾ, ਜਿੱਦਾਂ ਉਹ ਕਰਦੇ ਆ ਬ੍ਰੋਕਰ, ਈਮੇਲ ਭੇਜਦੇ ਆ ਆਡਿਟ ਲਈ। ਜੀ ਇਹ ਤੁਹਾਨੂੰ ਈਮੇਲ ਹਰ ਐਪ ਤੁਹਾਡੇ ਕੋਲ ਜਿੰਨੇ ਵੀ ਹੈਗੇ ਆ, ਤੁਸੀਂ ਐਮਾਜ਼ੋਨ ਦਾ ਲਓ, ਨੈਟਫਲਿਕਸ ਦਾ ਲਾ ਲਓ, ਕਿਤੇ ਵੀ ਕੋਈ ਵੀ ਹੈਗਾ ਤੁਹਾਡੇ ਕੋਲ ਐਪ ਡਾਊਨਲੋਡ ਕੀਤਾ ਆ ਫੋਨ ਤੇ, ਉਹਨਾਂ ਦੀਆਂ ਈਮੇਲ ਆਈ ਜਾਣੀਆਂ। ਤੁਹਾਡੀ ਪੇਮੈਂਟ ਗੋ ਥਰੂ ਨਹੀਂ ਹੋਈ, ਤੁਸੀਂ ਆਹ ਆਰਡਰ ਕੀਤਾ ਸੀ, ਆਹ ਦੁਬਾਰਾ ਅਪਡੇਟ ਕਰੋ, ਆਹ ਅਪਡੇਟ ਕਰੋ। ਉਹਨੂੰ ਨਾ ਖੋਲੋ ਜਿੰਨਾ ਚਿਰ ਤੁਹਾਨੂੰ ਫੋਨ ਕਾਲ ਨਹੀਂ ਆਉਂਦੀ। ਫੋਨ ਕਾਲ, ਈਵਨ ਫੋਨ ਕਾਲ ਵੀ ਪੀਜੀ ਨਹੀਂ ਵਾਲੇ ਆਪਣਾ ਪੀਜੀ ਨਹੀਂ ਲਿਖ ਕੇ ਨੰਬਰ ਵਿੱਚ ਪਾਇਆ ਹੋਰ ਹੁੰਦਾ ਉਹਨਾਂ ਨੇ। ਉਹ ਫੋਨ ਕਾਲ ਵੀ ਖਿਆਲ ਰੱਖੋ ਹਰ ਚੀਜ਼ ਦਾ। ਮਤਲਬ ਐਕਸਟਰਾ ਕੇਅਰ ਕਰਨੀ ਪੈਣੀ ਇਹਨਾਂ ਚੀਜ਼ਾਂ ਦੀ। ਫਰਾਡ ਵਾਲੇ ਜਿਹੜੇ ਆ ਉਹ ਬਹੁਤ ਕੁਛ ਕਰਦੇ, ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ, ਦੁਨੀਆ ਨੂੰ ਜਾਗਰੂਕ ਕਰਨ ਦਾ, ਪੰਜਾਬੀ ਕਮਿਊਨਿਟੀ ਨੂੰ ਜਾਗਰੂਕ ਕਰਨ ਦਾ। ਧੰਨਵਾਦ ਜੀ। ਧੰਨਵਾਦ, ਸ਼ੁਕਰੀਆ ਜੀ। ਬਿਲਕੁਲ, ਐਜ਼ ਏ ਅਮਰੀਕਨ ਸਿਟੀਜ਼ਨ ਜੇ ਤੁਹਾਨੂੰ ਲੱਗਦਾ ਵੀ ਕੋਈ ਬੰਦਾ ਗਲਤ ਕੰਮ ਕਰ ਰਿਹਾ, ਤੁਹਾਡਾ ਫਰਜ਼ ਬਣਦਾ ਹੈ ਆਪਣੇ ਮੁਲਕ ਦੀ ਤਰੱਕੀ ਦੇ ਲਈ ਵੀ ਉਹਦਾ ਰਿਪੋਰਟ ਕਰੀਏ, ਹਨਾ। ਜੇ ਕੋਈ ਹੋਰ ਕਮਿਊਨਿਟੀ ਦਾ ਹੁੰਦਾ ਆਪਾਂ ਝੱਟ ਕਰਦੇ ਹਾਂ, ਜੇ ਫਿਰ ਆਪਣੇ ਦਾ ਹੁੰਦਾ ਸਾਡੇ ਨਾਲ ਵੀ ਵਾਪਰਦਾ। ਜਦੋਂ ਆਪਾਂ ਹੋਰ ਖਬਰਾਂ ਸਾਂਝੀਆਂ ਕਰਦੇ ਹਾਂ ਫਿਰ ਸਾਰੇ ਕਹਿੰਦੇ ਬਹੁਤ ਵਧੀਆ ਜੀ। ਜਦੋਂ ਆਪਣੇ ਕਿਸੇ ਦੀ ਕਰੀਦੀ ਆ, ਲੈ ਯਾਰ ਤੁਸੀਂ ਇਹ ਕਦੇ ਖਬਰ ਕਰ ਦਿੱਤੀ ਹੈਗੀ ਆ, ਸੋ ਇਹ ਇੱਦਾਂ ਠੀਕ ਨਹੀਂ ਹੈ ਜੀ। ਸਨੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ।
ਬਾਈ ਜਿਹੜਾ ਮੇਰਾ ਇੱਕ ਸੁਝਾਅ ਹੀ ਸੀਗਾ, ਚਲੋ ਆਪਣੇ ਕਈ ਬੰਦੇ ਬਹੁਤ ਢਿੱਲੇ ਨੇ, ਜਿਵੇਂ ਹੁਣ ਸਾਰੇ ਕਹਿੰਦੇ ਰਹਿੰਦੇ ਨੇ ਆਪਾਂ ਨਾਪਟਾ, ਹੁਣ ਆਪਣੀ ਇੱਕ ਐਸੋਸੀਏਸ਼ਨ ਬਣੀ ਆ ਬਾਈ ਜੀ ਨੇ ਬਣਾਈ ਆ, ਹਨਾ। ਜਿਹੜਾ ਬਾਈ ਜੀ ਇਹ ਹੁੰਦਾ ਵੀ ਆਪਣੇ ਕਿਸੇ ਹੋਰ ਦੀ MC ਪਾ ਕੇ ਫਰਾਡ ਹੋ ਰਹੇ ਨੇ, ਹਨਾ। ਜੇ ਇਹਦੇ ਵਿੱਚ ਜਿਹੜੀ ਟਰੱਕ ਸਟਾਪ ਵਾਲੀਆਂ ਜਿਹੜੀਆਂ ਐਪਾਂ ਨੇ, ਟਰੱਕ ਸਟਾਪ ਹੋ ਗਈ ਜਾਂ ਡੈਟ ਦੀ ਲੋਡ ਬੋਰਡ ਵਾਲੀਆਂ ਐਪਾਂ ਨੇ, ਇਹ ਜਿਵੇਂ ਆਪਣੇ ਈਮੇਲ ਦੇ ਡੋਮੇਨ ਬਣਦੇ ਨੇ ਬਾਈ ਜੀ, ਜੇ ਇਹ ਪੱਕਾ ਹੀ ਕਰ ਦੇਣ ਵੀ ਜਿਵੇਂ ਹੁਣ ਮੰਨ ਲਓ TQL ਵਾਲਿਆਂ ਨੇ ਆਪਦਾ ਕੋਈ ਅਕਾਊਂਟ ਸਾਈਨ ਅਪ ਕੀਤਾ, ਉਹਨਾਂ ਦਾ MC ਨੰਬਰ ਉਹਦੇ 'ਚ ਪੱਕਾ ਹੀ ਜਿਵੇਂ ਇਨਗਰੇਵਡ ਹੋ ਜਾਵੇ। ਇਹਦਾ ਕੀ ਹੈ ਜੀ, ਡੈਟ ਦਾ ਮੈਂ ਦੇਖਿਆ ਕੋਈ ਵੀ ਬੰਦਾ ਐਜ਼ ਏ ਬ੍ਰੋਕਰ ਦਾ ਅਕਾਊਂਟ ਸਾਈਨ ਅਪ ਕਰਕੇ ਕੋਈ ਵੀ MC ਉੱਤੇ ਪਾ ਦਿੰਦਾ। ਜੇ TQL ਦੀ ਮੰਨ ਲਓ MC 1 2 3 4 5 ਆ, ਤੇ ਉਹਨਾਂ ਦੇ ਜਿੰਨੇ ਵੀ ਬੰਦੇ ਉਹ ਆਪਦੇ ਐਡ ਕਰਨਗੇ, ਉਹਨਾਂ ਨੂੰ ਵਿੱਚ MC ਪਾਉਣ ਦੀ ਆਪਸ਼ਨ ਹੀ ਨਾ ਮਿਲੇ, ਉਹ ਪੱਕੀ ਇਨਗਰੇਵਡ ਹੀ ਹੋਵੇ, ਤਾਂ ਕਿ ਆਪਾਂ ਨੂੰ ਬੰਦੇ ਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਹਾਂ ਇਹ ਉਹਨਾਂ ਦਾ ਪੱਕਾ ਲੋਡ ਆ, ਕਿਸੇ ਵੀ ਉਹਨਾਂ ਦੇ ਜਿਹੜੇ ਅੱਗੇ ਬ੍ਰੋਕਰ ਹਾਇਰ ਕਰੇ ਹੁੰਦੇ ਨੇ ਤੇ ਉਹਨਾਂ ਨੇ ਪਾਇਆ। ਤੇ ਬਾਕੀ ਮੈਂ ਤਾਂ ਇੱਕ ਇਹੀ ਆ ਬਾਈ ਜੀ, ਜਿਹੜੇ ਆਪਣੇ ਹੁਣ ਕਹਿ ਦਿੰਦੇ ਬੰਦੇ ਜੁੜਦੇ ਨਹੀਂ। ਜੇ ਹੁਣ ਮੰਨ ਲਓ ਨਾਪਤਾ ਕਰਨੀਓ ਡੈਟ ਵਰਗੇ ਲੋਡ ਬੋਰਡ ਨੂੰ ਜਾਵੇ ਵੀ ਭਾਈ ਅਸੀਂ 50,000 ਟਰੱਕਰਾਂ ਵੱਲੋਂ ਸਾਡੀ ਇਹ ਤੁਹਾਡੇ ਨਾਲ ਰਿਕੁਐਸਟ ਆ ਵੀ ਜਾਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਵੀ ਤੁਸੀਂ ਆਹ ਸਿਸਟਮ ਆਪਦਾ ਫਿਕਸ ਕਰੋ, ਇਹਦਾ ਲੂਪ ਹੋਲ ਆ, ਸਾਡੇ ਨਾਲ ਫਰਾਡ ਹੁੰਦਾ। ਅਗਲਾ ਗੌਰ ਕਰਦਾ ਵਾ ਵੀ ਹਾਂਜੀ ਇੱਕ ਐਸੋਸੀਏਸ਼ਨ ਕਰਨੀਓ ਆਇਆ ਵਾ ਤੇ 50,000 ਬੰਦਾ ਉਹਨਾਂ ਦਾ ਮੈਂਬਰ ਆ। ਇਹ ਬਾਈ ਜੀ ਜਿਵੇਂ ਕਹਿੰਦੇ ਹੁੰਦੇ ਨਾ ਐਂਡ ਦੇ ਇੱਕੇ ਨਾਲ ਹੀ ਕੰਮ ਨਿਬੜਦੇ ਆ, ਨਹੀਂ ਤਾਂ ਫਿਰ ਰੌਲਾ ਪਾਉਣ ਵਾਲਾ ਕੰਮ ਹੀ ਆ। ਅਸੀਂ WhatsApp ਤੇ ਤਾਂ ਹਜ਼ਾਰਾਂ 'ਚ ਵੀਡੀਓ ਦੇਖ ਲੈਂਦੇ ਹਾਂ, ਗਰੁੱਪਾਂ 'ਚ ਆਉਂਦੀਆਂ ਨੇ, ਮੇਰੇ ਨਾਲ ਜੀ ਆਹ ਹੋ ਗਿਆ, ਮੇਰੇ ਨਾਲ ਆਹ ਹੋ ਗਿਆ, ਪਰ ਇੱਕ ਵੀ ਬੰਦਾ ਦੱਸ ਦੇਵੇ ਵੀ ਗਰੁੱਪ 'ਚ ਵੀਡੀਓ ਪਾਉਣ ਦਾ ਫਾਇਦਾ ਕੀ ਆ ਜੀ। ਮਤਲਬ ਗਰੁੱਪ ਦੇ ਵਿੱਚ ਤਾਂ ਸਨੀ ਆਪਾਂ ਇਹ ਕਰ ਦਿੰਦੇ ਆ ਵੀ ਮਤਲਬ ਅਸੀਂ ਪੂਰੀ ਦੁਨੀਆ ਉਲਟਾ ਦੇਣੀ ਆ ਗਰੁੱਪ ਦੇ ਵਿੱਚ ਬਾਈ ਜੀ। ਨਾਲੇ FMCS ਵਾਲਿਆਂ ਤੱਕ ਵੀ ਆਪਾਂ ਤਾਂ ਪਹੁੰਚ ਕਰ ਸਕਦੇ ਹਾਂ। ਜਦੋਂ ਇੱਥੇ ਆਪਣੇ ਫਰੈਜ਼ਨੋ ਟਰੱਕ ਸ਼ੋਅ ਹੋਇਆ ਸੀ, ਮੈਂ ਉਹਨਾਂ ਤੋਂ ਪੁੱਛਿਆ, ਮੈਂ ਕਿਹਾ ਜੇ ਅਸੀਂ ਕਿਸੇ ਨੂੰ ਰਿਪੋਰਟ ਕਰਨਾ ਹੋਵੇ, ਕਹਿੰਦਾ ਉਹ ਤਾਂ ਸਾਡੇ ਕੋਲ ਹੈ ਨਹੀਂ। ਤੇ ਮੈਂ ਇੱਕ ਦੋ ਕੁਐਸਚਨ ਹੋਰ ਪੁੱਛੇ, ਉਹਦਾ ਇਹਦੇ ਬਾਰੇ ਕਹਿੰਦਾ ਮੈਨੂੰ ਹਲੇ ਪਤਾ ਨਹੀਂ, ਮੈਂ ਤੁਹਾਨੂੰ ਪਤਾ ਕਰਕੇ ਦੱਸ ਸਕਦਾ। ਮੈਂ ਕਿਹਾ ਫਿਰ ਤੂੰ ਕਰਦਾ ਕੀ ਆ? ਪੱਕੇ ਜਵਾਬ ਨੇ ਇਹਨਾਂ ਦੇ ਇਹੀ। ਉਹ ਜਵਾਬ ਹੀ ਨਾ ਦੇਵੇ, ਮੈਂ ਫਿਰ ਉਹ ਤੋਂ ਸਿੱਧਾ ਹੀ ਪੁੱਛ ਲਿਆ, ਮੈਂ what you doing over here, ਹਨਾ ਵੀ ਤੁਸੀਂ ਆਏ ਕਾਹਦੇ ਲਈ ਹੋ ਜਾਂ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਹੀ ਨਹੀਂ ਦੇ ਸਕਦੇ। ਉਹ ਮੈਨੂੰ ਤਾਂ ਕਹਿੰਦਾ ਮੈਨੂੰ FMCS ਨੇ ਬਸ ਬੂਥ ਲਾਉਣ ਨੂੰ ਭੇਜਿਆ, ਉਹ ਨਾਲੇ ਆਪ ਵਰਦੀ ਪਾਈ ਬੈਠਾ ਸੀ FMCS ਦੀ। ਜੀ ਥੈਂਕ ਯੂ ਸਨੀ। ਥੈਂਕ ਯੂ ਜੀ। ਥੈਂਕ ਯੂ। ਬੰਦੇ ਸਤੇ ਹੁੰਦੇ ਆਕੇ ਪਏ ਆ ਇਹਨਾਂ ਤੋਂ, ਪਤਾ ਨਹੀਂ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਨਾ ਆ। FMCS ਕਰਦੀ ਕੁਛ ਨਹੀਂ ਆ। ਇਹ ਚੀਜ਼ ਨੂੰ ਸੁਣਦਿਆਂ ਨੂੰ ਹੁਣ ਆਪਾਂ ਨੂੰ ਬਹੁਤ ਚਿਰ ਹੋ ਗਿਆ ਆ। ਹੁਣ ਤਾਂ ਜਿਹੜਾ ਸ਼ੈਵਰਨ ਡੈਫਰੈਂਸ ਵਾਲਾ ਜਿਹੜਾ ਮਾਮਲਾ ਰਿਮੂਵ ਕੀਤਾ ਆ ਕੋਰਟ ਨੇ, ਉਹਦੇ ਨਾਲ ਸਗੋਂ ਇਹਨਾਂ ਦੇ ਪਰ ਹੋਰ ਵੀ ਜ਼ਿਆਦਾ ਕੁਤਰ ਹੋ ਜਾਣੇ ਆ। ਕਰਦੇ ਕਰਾਉਂਦੇ ਕੁਛ ਨਹੀਂ, ਪਰ ਇਹ ਆ ਵੀ ਅਨਫੋਰਸਮੈਂਟ ਦੇ ਵਿੱਚ ਢਿੱਲ ਦੇ ਕਰਕੇ ਇਹ ਸਾਰਾ ਕੁਛ ਇੱਥੇ ਤੱਕ ਆਵਾ ਜਿਹੜਾ ਉਹ ਉਤਿਆ ਪਿਆ ਆ। ਇੰਡਸਟਰੀ ਦੇ ਵਿੱਚ ਰਮਨ ਜੀ ਕੋਈ ਸੁਧਾਰ ਦੇ ਇੱਦਾਂ ਇਸ ਪੱਖੋਂ ਕੋਈ ਸੁਧਾਰ ਦੇ ਅਸਾਰ ਨਜ਼ਰ ਆਉਂਦੇ ਐਨਫੋਰਸਮੈਂਟ ਦੇ ਪੱਖੋਂ? ਇਹ ਤਾਂ ਮੈਨੂੰ ਲੱਗਦਾ ਸਾਰਿਆਂ ਨਾਲੋਂ ਲਾਸਟ ਚੀਜ਼ ਲੱਗਦੀ ਹੈ, ਔਰ ਸ਼ਾਇਦ ਹੋ ਸਕਦਾ ਇਸੇ ਕਰਕੇ ਜਿਹੜੀ ਪ੍ਰੋਬਲਮ ਆ ਉਹ ਜ਼ਿਆਦਾ ਵੱਧ ਰਹੀ ਆ, ਕਿਉਂਕਿ ਲਾਅ ਇਨਫੋਰਸਮੈਂਟ ਵੱਲੋਂ ਬਹੁਤ ਅਣਗਹਿਲੀ ਕੀਤੀ ਜਾ ਰਹੀ ਹੈ। ਬਹੁਤ ਜ਼ਿਆਦਾ ਜਿਹੜਾ ਆ ਆਪਾਂ ਜਦੋਂ ਗੱਲ ਕਰਦੇ ਹੈਗੇ ਆ ਤੇ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਵੀ ਉਹ ਕਹਿ ਰਹੇ ਆ ਵੀ ਅਸੀਂ ਆਹ ਚੀਜ਼ ਕਰ ਰਹੇ ਹਾਂ ਜਾਂ ਉਹ ਚੀਜ਼ ਕਰ ਰਹੇ ਹਾਂ, ਪਰ ਅਲਟੀਮੇਟਲੀ ਜਦੋਂ ਦੇਖਣ 'ਚ ਆਉਂਦਾ ਤੇ ਉਹਦਾ ਕੋਈ ਅਸਰ ਨਹੀਂ ਹੁੰਦਾ। ਕਿਉਂਕਿ ਆਪਾਂ ਦੇਖੋ ਗੱਲ ਏਦਾਂ ਆ, ਆਪਣੀ ਹਿਊਮਨ ਨੇਚਰ ਆ, ਆਪਾਂ ਜੇ ਕੰਪਲੇਂਟ ਕਰਦੇ ਨਾ ਆਪਾਂ ਉਹਦਾ ਰਿਜ਼ਲਟ ਚਾਹੁੰਦੇ ਹਾਂ। ਹਰ ਇੱਕ ਬੰਦਾ ਚਾਹੁੰਦਾ, ਵੀ ਚਾਹੁੰਦਾ, ਤੁਸੀਂ ਵੀ, ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਕੰਪਲੇਂਟ ਕੀਤੀ ਰਿਜ਼ਲਟ ਹੋਵੇ। ਪਰ ਕਈ ਵਾਰੀ ਕੰਪਲੇਂਟ ਜਿਹੜੀ ਆ ਉਹ ਇੰਨੀ ਕੁ ਮਾਈਨਰ ਹੁੰਦੀ, ਉਹ ਛੋਟੀ ਹੁੰਦੀ ਆ। ਹੁਣ ਮੇਰੇ ਕੋਲ ਕਈ ਵਾਰੀ ਇੱਕ ਬੰਦਾ ਸੀਗਾ, ਉਹਦੀ ਕਾਲ ਆਈ, ਉਹਨੂੰ $400 ਪਿੱਛੇ ਮੇਰੇ ਖਿਆਲ ਉਹ 1.5 ਸਾਲ ਉਹ ਚੱਲਿਆ ਸੀਗਾ ਕੰਪਲੇਂਟਾਂ ਕਰਦੇ ਨੂੰ। ਠੀਕ ਹੈ, ਤੇ ਮਤਲਬ ਉਹੋ ਜਿਹੇ ਵੀ ਇਨਸਾਨ ਹੈਗੇ ਜਿਹੜੇ $400 ਪਿੱਛੇ ਡੇਢ ਸਾਲ ਮਤਲਬ ਕੋਈ ਉਹਨੇ ਸੁਪਰਵਾਈਜ਼ਰ ਨਹੀਂ ਛੱਡਿਆ, ਕੋਈ ਉਹਨੇ ਮਤਲਬ ਸਿਰਫ ਉਹ ਇਸ ਕਰਕੇ ਕਰ ਰਿਹਾ ਸੀਗਾ ਕਿ ਇਹ ਮੇਰੇ ਨਾਲ ਸਿਰਫ 400 ਦਾ ਹੋਇਆ, ਕਿਸੇ ਨਾਲ 4000 ਦਾ ਵੀ ਹੋ ਸਕਦਾ। ਬਿਲਕੁਲ ਸਹੀ ਗੱਲ ਆ, ਠੀਕ ਹੈ ਨਾ। ਪਰ ਸਾਡੇ ਕਈ ਇਨਸਾਨ ਐਸੇ ਹੈਗੇ 10,000 20,000 ਦੇ ਫਰਾਡ ਹੋਏ ਆ ਤੇ ਉਹ ਚੁੱਪ ਕਰੇ ਬੈਠੇ, ਕੁਛ ਨਹੀਂ ਕਰ ਰਹੇ, ਠੀਕ ਹੈ ਨਾ। ਸੋ ਇਹ ਚੀਜ਼ਾਂ ਹੈ ਕਿ ਤੁਸੀਂ ਕਿੱਦਾਂ ਉਹਨੂੰ ਕਰਦੇ ਆ, ਉੱਤੇ ਕੀ ਅਸਰ ਦਿੰਦੇ ਆ। ਬਾਕੀ ਦੂਸਰੀ ਗੱਲ ਹੁੰਦੀ ਆ, ਜੇ ਤੁਹਾਨੂੰ ਆਪਾਂ ਹੁਣ ਤੁਹਾਨੂੰ ਮਾਧਿਅਮ ਦਿੱਤਾ ਵੀ ਜੇ ਠੀਕ ਹੈ ਸਰਕਾਰੀ ਕੰਮ ਦਾ ਪਤਾ ਵੀ ਸਰਕਾਰੀ ਕੰਮ ਨਹੀਂ ਹੋ ਰਿਹਾ, ਹੁਣ ਜਿਹੜਾ ਜਦੋਂ ਕੈਰੀਅਰ ਦੇ ਉੱਤੇ ਰਿਪੋਰਟ ਫਾਈਲ ਕਰਦੇ ਆ ਉਹ ਤਾਂ ਕੋਈ ਸਰਕਾਰੀ ਸਰਵਿਸ ਨਹੀਂ ਹੈਗੀ, ਉਹਦਾ ਕੋਈ ਚੀਜ਼ ਨਹੀਂ ਹੈਗੀ।
ਤੇ ਅਸੀਂ ਕਿਉਂ ਨਹੀਂ, ਸਾਡੇ ਕੋਲ ਜੇ ਕੋਈ ਇਦਾਂ ਦਾ ਸਾਧਨ ਹੈਗਾ ਕਿਉਂ ਨਹੀਂ ਵਰਤਦੇ, ਕਿਉਂ ਨਹੀਂ ਯੂਜ਼ ਕਰਦੇ ਉਹਨੂੰ, ਕਿਉਂ ਅਸੀਂ ਉਹਦੇ ਉੱਤੇ ਨਹੀਂ ਅਸਰ ਦਿੰਦੇ? ਤੇ ਠੀਕ ਹੈ, ਜੇ ਤੁਹਾਡੇ ਕੋਲ ਸਰਕਾਰੀ ਨਹੀਂ ਹੈਗਾ ਤਾਂ ਤੁਸੀਂ ਆਪਣਾ ਹਥਿਆਰ ਵਰਤੋ। ਜੀ ਬਿਲਕੁਲ। ਆਪਣੇ ਅਗਲੇ ਕਾਲਰ ਨੇ ਜੁੜੇ ਹੋਏ ਕਰੀ ਫਿਰ ਅਭੀ। ਹਾਂਜੀ ਅਭੀ ਜੀ। ਹਾਂਜੀ ਸੌਰੀ ਦੁਬਾਰਾ ਮੈਂ ਆ ਰਿਹਾ ਜੀ, ਗੱਲ ਲਾਸਟ ਟਾਈਮ ਚੰਗੀ ਤਰ੍ਹਾਂ ਹੋ ਨਹੀਂ ਪਾ ਰਹੀ ਸੀ। ਓਕੇ, ਉਹ ਮੈਂ ਨਾ ਪਿੱਛੇ ਰਹਿ ਗਿਆ ਸੀ। ਮੇਰਾ ਪੁਆਇੰਟ ਜਿਹੜਾ FMCS ਹੈਗਾ ਨਾ ਭਾਜੀ, ਜਿੱਦਾਂ ਇਹਨੂੰ ਬਹੁਤ ਜ਼ਿਆਦਾ ਸਟ੍ਰਿਕਟ ਹੋਣ ਦੀ ਲੋੜ ਆ। ਠੀਕ ਹੈ ਜੀ, ਜਿੱਦਾਂ ਹੁਣ ਚੋਰੀਆਂ ਹੁੰਦੀਆਂ, ਪਹਿਲਾਂ ਤਾਂ ਕਨਫਰਮ ਇਸ ਗੱਲ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਵੀ ਜਿਹੜਾ ਬੰਦਾ ਕੋਈ ਵੀ ਬਿਜ਼ਨਸ ਕਰਦਾ ਉਹਦੀ ਰੈਜ਼ੀਡੈਂਸੀ USA ਦੀ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਲਾਇਬਲ ਹੋਣਾ ਚਾਹੀਦਾ ਵੀ ਹਾਂ ਵੀ ਬਾਹਰਲੇ ਬੰਦੇ ਨੂੰ ਡਾਕੂਮੈਂਟੇਸ਼ਨ ਦੇਣਾ, ਉਹਦੇ ਵੀ ਰੂਲਸ ਰੈਗੂਲੇਸ਼ਨ ਹੋਣੇ ਚਾਹੀਦੀਆਂ ਵੀ ਹਾਂ ਕਰਨਾ ਪੈਂਦਾ। ਲੋਕੀ ਕਰਦੇ ਆ ਕੰਮ ਕਿਉਂਕਿ ਬੜੀਆਂ ਕੰਪਨੀਆਂ ਵੀ ਬਾਹਰੋਂ ਉਹਨਾਂ ਨੇ ਹਾਇਰ ਕੀਤਾ, ਪਰ ਪ੍ਰੋਪਰ ਪ੍ਰੋਸੀਜਰ ਦੇ ਨਾਲ ਕੋਈ ਸਿਸਟਮ ਇਦਾਂ ਦਾ ਬਣਾਇਆ ਹੋਣਾ ਚਾਹੀਦਾ ਜਿਹੜਾ ਕੋਈ ਬੰਦੇ ਨੂੰ ਲੱਗੇ ਨਾ ਵੀ ਮੈਂ ਜਾਂ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਕਰ ਰਿਹਾ ਹਾਂ। ਕਿਉਂਕਿ ਸਸਤਾ ਮਿਲਦਾ ਹਰ ਇੱਕ ਬੰਦੇ ਨੂੰ, ਬੰਦਾ ਓਬਵੀਅਸਲੀ ਉਹਨਾਂ ਨੇ ਉੱਥੋਂ ਬਾਹਰੋਂ ਹਾਇਰ ਕਰਨਾ ਹੀ ਕਰਨਾ ਹੈਗਾ, ਪਰ ਉਹ ਕਿਸੇ ਲੀਗਲ ਪ੍ਰੋਸੀਜਰ ਦੇ ਨਾਲ ਆਉਣਾ ਚਾਹੀਦਾ ਵੀ ਤੁਸੀਂ ਆਹ ਇਨਫੋਰਮੇਸ਼ਨ ਕਿਸੇ ਨੂੰ ਦੇ ਸਕਦੇ ਆ ਜਾਂ ਇਨਫੋਰਮੇਸ਼ਨ ਨਹੀਂ ਦੇ ਸਕਦੇ। ਤੇ ਹੁਣ ਕਈਆਂ ਬੰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਨਾਂ ਚੱਕ ਕੇ ਡਾਕੂਮੈਂਟੇਸ਼ਨ ਪ੍ਰੋਵਾਈਡ ਕਰ ਦਿੰਦੇ ਆ, ਤੇ ਉਹਦੇ ਕਰਕੇ ਉਹਦੇ ਫਿਰ ਜਾਂ ਫਿਰ ਫਰਾਡ ਹੋਣ ਦੇ ਚਾਂਸ ਬਣ ਜਾਂਦੇ ਆ। ਤੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜੇ ਕੋਈ ਬੰਦਾ ਕੋਈ ਵੀ ਕਾਰੋਬਾਰ ਕਰਦਾ ਆ, ਉਹਦਾ ਜਿਹੜਾ ਰੈਜ਼ੀਡੈਂਸ਼ੀਅਲ ਸਟੇਟਸ ਹੈਗਾ ਜੋ ਵੀ ਹੈਗਾ ਉਹ ਇੱਥੇ USA ਦਾ ਹੋਣਾ ਚਾਹੀਦਾ, ਤੇ ਉਹਨੂੰ ਹੀ ਲਾਇਬਲ ਬਣਾਇਆ ਜਾਣਾ ਚਾਹੀਦਾ ਵੀ ਜੇ ਕੋਈ ਗੱਲਬਾਤ ਫਰਾਡ ਹੁੰਦਾ ਜਾਂ ਕਿਸੇ ਵੀ ਜਿੱਦਾਂ ਫਰਾਡ ਹੋ ਜਾਂਦਾ ਉਹਨੂੰ ਪਤਾ ਲੱਗਦਾ ਵੀ ਕਿਹੜੀ ਕੰਪਨੀ ਦੇ ਨਾਲ ਇਹ ਰਿਲੇਟਡ ਸੀਗਾ। ਉਹਨੂੰ ਅਗਰ ਪਨਿਸ਼ਮੈਂਟ ਹੁੰਦੀ ਆ, ਜੇਲ੍ਹ ਹੁੰਦੀ ਆ ਪ੍ਰੋਪਰ ਤਰੀਕੇ ਦੇ ਨਾਲ, ਤੇ ਤਾਂ ਹੀ ਇਹ ਚੀਜ਼ਾਂ ਹਟਣੀਆਂ। ਜੋ ਕਿਉਂਕਿ ਇੱਥੇ ਮੈਂ ਦੇਖਿਆ ਵੀ ਸਜ਼ਾ ਸੁਜਾ ਦਾ ਕੋਈ ਹਿਸਾਬ ਤਾਂ ਹੈ ਨਹੀਂ ਗਾ। ਲੋਕੀ ਨਾ ਜਿੱਦਾਂ ਝਾਕਾ ਖੁੱਲ ਜਾਂਦਾ, ਪਹਿਲਾਂ ਨਵਾਂ ਡਰਦਾ ਬੰਦਾ, ਦੇਖਿਆ ਵੀ ਕਾਰੋਬਾਰ ਪੈ ਗਿਆ ਜਾਂ ਹੇਰਾਫੇਰੀ ਕਰੀ ਗਿਆ, ਕਿਹੜਾ ਪੁੱਛਦਾ ਹੈਗਾ। ਉਹ ਚੀਜ਼ ਨਾਲ ਫਿਰ ਲੋਕਾਂ ਦਾ ਝਾਕਾ ਖੁੱਲੀ ਜਾਂਦਾ ਵੀ ਉਹ ਕ੍ਰਾਈਮ ਜਿਹੜਾ ਉਹ ਵੱਧਦਾ ਫਿਰ ਵਧੀ ਜਾ ਰਿਹਾ ਹੈਗਾ। ਜਿਸ ਕਰਕੇ ਇਹ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ, ਜਿੰਨੇ ਜਿਹੜੇ ਲੋਕਾਂ ਨੇ ਅੰਦਰ ਨਹੀਂ ਹੋਣਾ ਨਾ, ਜੇਲ੍ਹ 'ਚ ਨਹੀਂ ਹੋਣਾ, ਸਜ਼ਾ ਨਹੀਂ ਹੋਣੀ, ਨਾਲ ਉਹਨਾਂ ਦੀ ਪ੍ਰੋਪਰਟੀ ਅਟੈਚ ਨਹੀਂ ਹੋਣੀ, ਉਨੀ ਦੇਰ ਇਹਦਾ ਕੋਈ ਹੱਲ ਨਹੀਂ ਹੈਗਾ। ਇੱਕ ਤਾਂ ਪਰ ਗੱਲ ਇਸ ਚੀਜ਼ ਦੀ ਮੈਨੂੰ ਦੁੱਖ ਵੀ ਲੱਗਦਾ ਵੀ ਦੇਖੋ ਅਮਰੀਕਾ ਕਿਸੇ ਬੰਦੇ ਨੇ ਛਿੱਕ ਮਾਰਨੀ ਹੋਵੇ ਨਾ 6 ਮਹੀਨੇ, ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗਦਾ ਵੀ ਫਲਾਣੇ ਦਾ ਛਿੱਕ ਮਾਰਨੀ ਹੈ। ਇੰਨਾ ਮਤਲਬ ਇਹਨਾਂ ਦੀ ਕਹਿਣ ਦਾ ਮਤਲਬ ਵੀ ਇੰਟੈਲੀਜੈਂਸ ਇਹਨਾਂ ਦੀ ਹੈਗੀ ਆ, ਸਟਰੋਂਗ ਹੈਗੀ ਆ। ਪਰ ਇਹਨਾਂ ਨੂੰ ਸਾਡੇ ਆਪਣੇ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੱਖ ਨਹੀਂ ਪਤਾ ਲੱਗਦਾ। ਮੈਂ ਇੱਕ ਦੋ ਵਾਰੀ ਚਾਂਸ ਮਿਲੇ ਸੀਗੇ, ਮੈਨੂੰ ਕਿਸੇ ਦੱਸਿਆ ਸੀਗਾ, ਮੈਂ ਹੁਣ ਨਾਂ ਤਾਂ ਨਹੀਂ ਲੈਣਾ, ਪਰ ਉਹ ਵੀ ਬੰਦੇ ਕਿਸੇ ਫਰਾਡ ਦੇ ਚੱਕਰ ਵਿੱਚ ਮੈਂ ਕਿਸੇ ਨੂੰ ਕਾਲ ਕਰਦੀ ਸੀ ਇਹਨਾਂ ਨੇ FMCSA ਨੂੰ। ਉਹ ਮੈਂ ਇੱਕ ਬੰਦੇ ਨੂੰ ਕਾਲ ਕੀਤੀ, ਉਹ ਕਹਿੰਦੀ ਓਕੇ ਸਾਡਾ ਡਿਪਾਰਟਮੈਂਟ ਨਹੀਂ ਹੈਗਾ, ਉਹਨੇ ਚੱਕ ਕੇ ਦੂਜੇ ਬੰਦੇ ਨੂੰ ਟ੍ਰਾਂਸਫਰ ਕਰਤੀ। ਮੈਂ ਮੈਨੂੰ ਲੱਗਦਾ ਭਾਜੀ ਵੀ 6 ਤੋਂ 7 ਕਾਲ ਟ੍ਰਾਂਸਫਰ ਹੋਈ। ਮੈਂ ਮੈਨੂੰ ਲੱਗਦਾ ਪੌਣਾ ਘੰਟੇ ਤੋਂ ਜ਼ਿਆਦਾ ਟਾਈਮ ਮੈਂ ਸਿਰਫ ਇਸੇ ਕਰਕੇ ਜਿਗਜੈਗ ਕਦੀ ਰੈਂਡਮਲੀ ਉੱਧਰ ਕਰ ਕਰੀ ਆਉਣ ਨੂੰ, ਕਦੀ ਜਿਗਜੈਗ ਹੀ ਹੁੰਦੀ ਰਹੀ ਕਾਲ ਦੀ। ਕਹਿਣ ਦਾ ਮਤਲਬ ਵੀ ਫਾਰ ਕੇ ਮੈਂ ਨਾ ਇੱਕ ਦੋ ਵਾਰ ਜੇ ਮੈਨੂੰ ਏਦਾਂ ਹੋਇਆ ਤਾਂ ਬੰਦਾ ਛੱਡ ਦਿੰਦਾ, ਛੱਡ ਪਰ ਯਾਰ ਕੀ ਕਰਨੀ ਗੱਲ। ਉਹਦੇ ਕੋਲ ਸਿਸਟਮ ਚਾਹੀਦਾ ਜਿੱਥੇ ਤੁਹਾਨੂੰ ਕੋਈ ਪ੍ਰੋਪਰ ਕੰਪਲੇਂਟ ਹੋਵੇ, ਲੱਗਦਾ ਵੀ ਹੇਰਾ ਫੇਰੀ ਹੋ ਰਹੀ ਜਾਂ ਕਿੱਦਾਂ, ਉਹ ਤੇ ਰਾਈਟ ਵੇ ਵਰਕ ਹੋਵੇ। ਇਸ ਚੀਜ਼ ਦੇ ਵਿੱਚ ਜਿਹੜੀ ਥੋੜੀ ਡਰਾਬੈਕ ਹੈਗੀ ਆ ਵੀ ਇਹ ਜਿੱਲੇ ਕੋਈ ਤੁਸੀਂ ਕਾਲ ਕਰਦੇ ਜਾਂ ਕਿੱਥੇ ਹੈਗਾ ਉਹਦਾ ਐਕਸ਼ਨ ਨਹੀਂ ਲੈਂਦੇ ਜਾਂ ਕੋਈ ਢਿੱਲ ਹੈਗੀ ਆ। ਜਦੋਂ ਇਹ ਸਖਤ ਹੋਣਗੇ ਉਦੋਂ ਹੀ ਇਹ ਸਾਰਾ ਕੁਝ ਹੋਣਾ। FMCS ਬੜਾ ਢਿੱਲਾ ਡਿਪਾਰਟਮੈਂਟ ਹੈਗਾ। ਇਸ ਲਾਈਕ ਕੰਮ ਤਾਂ ਕਰਦੇ ਆ, ਕੋਈ ਡਿੱਕਿਆ ਜਾਂ ਫਿਰ ਉਹ ਕਹਿੰਦਾ ਉਹਨੂੰ ਠੋਕ ਵੀ ਛੱਡਦੇ ਆ, ਪਰ ਇੰਨਾ ਜ਼ਿਆਦਾ ਸਲੋ ਬਹੁਤ ਹੈਗੇ ਆ, ਤੇ ਇੰਨਾ ਜ਼ਿਆਦਾ ਲਾਅ ਬਣਾਈ ਜਾ ਰਹੇ, ਗਾਂ ਤੋਂ ਗਾਂ ਕਾਨੂੰਨ ਬਣਾਈ ਜਾ ਰਹੇ, ਇਨਫੋਰਸ ਕਰਦੇ ਨਹੀਂ ਪ੍ਰੋਪਰ ਤਰੀਕੇ ਨਾਲ ਜੀ। ਪਰ ਇਹ ਕਹਿਣਾ ਸੀਗਾ ਵੀ ਆਪਣਾ ਚੁਸਤ ਰਹੋ, ਆਪਣਾ ਜਿਹੜੇ ਬੰਦੇ ਨੇ ਲੋਡ ਬੁੱਕ ਕਰਨਾ ਹੈ ਉਹ ਆਪਣੇ ਆਪ ਨੂੰ ਉਹਨੂੰ ਚੁਸਤ ਹੋਣਾ ਪੈਣਾ। ਜੇ ਕਹੋਗੇ ਨਾ ਕਿਸੇ ਕੰਪਨੀ ਦੇ ਸਹਾਰੇ ਤੇ ਜਾਂ DAD ਦੇ ਸਹਾਰੇ ਤੇ ਜਾਂ ਕਿਸੇ ਹੋਰ ਦੇ ਸਹਾਰੇ ਤੇ ਮੈਂ ਚੱਲੀ ਜਾਣਾ, ਪ੍ਰੋਪਰ ਉਹਦੀ ਜਿੱਦਾਂ ਲੋਡ ਬੁੱਕ ਕਰ ਲਿਆ, ਫੇਰ ਵੀ ਜਿਹੜੇ ਪ੍ਰੋਪਰ ਲੋਡ ਆਪਣੇ ਬ੍ਰੋਕਰ ਦਾ ਨੰਬਰ ਲੱਭ ਕੇ ਭਾਜੀ ਨੇ ਪਹਿਲਾਂ ਵੀ ਦੱਸਦੇ ਹੁੰਦੇ ਵੀ ਜਦੋਂ ਤੁਸੀਂ ਕਾਲ ਉਹ ਪ੍ਰੋਪਰ ਕੰਪਨੀ ਨੂੰ ਕਾਲ ਕਰੋ ਵੀ ਭਾਜੀ ਲੋਡ ਤੁਹਾਡਾ ਹੀ ਹੈ ਜਾਂ ਕਿੱਦਾਂ ਹੈਗਾ, ਤਾਂ ਕਿ ਤੁਹਾਨੂੰ ਜਿੰਨੀ ਹੋ ਜਾਏ ਤੁਸੀਂ ਲੋਡ ਚੁੱਕਣ ਤੋਂ ਪਹਿਲਾਂ ਤੁਹਾਨੂੰ ਹੇਰਾਫੇਰੀ ਨਾ ਹੋਵੇ, ਆਪਣੇ ਆਪ ਹੀ ਦੇਖਣਾ ਪੈਣਾ ਜੀ। ਥੈਂਕ ਯੂ ਅਭੀ ਜੀ, ਮਿਹਰਬਾਨੀ। ਥੈਂਕ ਯੂ। ਮਿਹਰਬਾਨੀ। ਜਿਹੜੀ ਪ੍ਰੋਬਲਮ ਹੈ ਨਾ, ਪ੍ਰੋਬਲਮ ਇੱਥੇ ਹੈਗੀ ਆ ਕਿ ਅਸੀਂ ਦੇਖੋ ਫਿਰ ਅਗੇਨ ਜਿਹੜਾ ਪ੍ਰੋਪਰ ਰਿਪੋਰਟਿੰਗ ਮੈਥਡ ਹੈਗਾ, ਠੀਕ ਹੈ ਨਾ, ਮੈਂ ਐਗਰੀ ਕਰਦਾ, ਮੈਂ ਇਸ ਚੀਜ਼ ਨਾਲ 100% ਐਗਰੀ ਕਰਦਾ ਕਿ ਰਿਪੋਰਟਿੰਗ ਸਿਸਟਮ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਗੁੰਝਲਦਾਰ ਹੈਗਾ। ਉਹਦੇ ਚ ਨਾਰਮਲ ਬੰਦੇ ਨੂੰ ਨਹੀਂ ਪਤਾ ਲੱਗਦਾ ਹੈਗਾ, ਠੀਕ ਹੈ ਨਾ। ਪਰ ਜਿਹੜੀ ਰਿਪੋਰਟਿੰਗ ਹੈਗੀ ਆ ਇੱਥੇ ਕੀ ਹੁੰਦਾ ਕਿ ਜਦੋਂ ਤੁਸੀਂ ਸੁਣਿਆ ਹੋਣਾ ਵੀ ਕੋਰਟ ਦੇ ਵਿੱਚ ਕਿਸੇ ਇੱਕ ਬੰਦੇ ਨੇ ਕੇਸ ਕੀਤਾ, ਠੀਕ ਆ, ਉਹਦੀ ਕੇਸ ਦੀ ਸੁਣਵਾਈ, ਕੇਸ ਦਾ ਕੰਮ, ਹਰ ਚੀਜ਼ ਉਹ ਇਕੱਲੇ ਬੰਦੇ ਦੇ ਸਿਰ ਤੇ ਆ। ਜਦੋਂ ਕਲਾਸ ਐਕਸ਼ਨ ਲਾਸੂਟ ਹੋ ਜਾਂਦਾ, ਮਤਲਬ ਕਿ ਇਹੋ ਜਿਹੇ 1000 ਬੰਦੇ ਇਕੱਠੇ ਹੋ ਗਏ, ਠੀਕ ਹੈ, ਉਦੋਂ ਉਸ ਕੇਸ ਦੇ ਮਾਇਨੇ ਬਦਲ ਜਾਂਦੇ ਆ, ਉਸ ਕੇਸ ਦੀ ਆਊਟਕਮ ਬਦਲ ਜਾਂਦੀ ਆ, ਹਰ ਚੀਜ਼ ਬਦਲ ਜਾਂਦੀ ਆ, ਠੀਕ ਆ। ਇਹੋ ਹੀ ਚੀਜ਼ ਇਹਦੇ ਵਿੱਚ ਆ। ਜਦੋਂ ਤੁਸੀਂ ਇੱਕ ਬੰਦਾ ਰਿਪੋਰਟ ਕਰਦਾ, ਅਸੀਂ ਪਤਾ ਕੀ ਕਰਦੇ ਆ, ਅਸੀਂ ਕਹਿੰਦੇ ਆ, ਹੁਣ ਸਾਨੂੰ ਬਹੁਤ ਕਾਲਸ ਕਈ ਵਾਰੀ ਇਸ ਮਾਮਲੇ 'ਚ ਵੀ ਆਉਂਦੀਆਂ, ਭਾਜੀ EDTR ਦੱਸੋ ਕਿੱਥੇ ਰਿਪੋਰਟ ਕਰਨੀ ਆ। ਉਹਦਾ ਮਤਲਬ ਕੀ ਹੁੰਦਾ, ਮੈਂ ਫਲਾਨੀ ਕੰਪਨੀ ਦੀ ਰਿਪੋਰਟ ਕਰਨੀ ਆ, ਇਹ ਸਵੇਰੇ ਹੱਥਕੜੀਆਂ ਲਾ ਕੇ ਇਹਨਾਂ ਨੂੰ ਲੈ ਕੇ ਜਾਣ, ਅਸੀਂ ਆਊਟਕਮ ਉਹ ਠੀਕ ਹੈ ਨਾ।
ਅਸੀਂ ਆਊਟਕਮ ਭਾਲਦੇ ਹਾਂ ਕਿ ਇਹ ਬੰਦੇ ਨੂੰ ਸਵੇਰੇ ਅਰੈਸਟ ਕੀਤਾ ਹੋਵੇ ਕਿਉਂਕਿ ਮੇਰੀ ਨਜ਼ਰ ਦੇ ਵਿੱਚ ਇਹਨੇ ਗਲਤ ਕੰਮ ਕੀਤਾ, ਠੀਕ ਹੈ ਨਾ। ਸੋ ਇਸ ਕਰਕੇ ਇੱਥੇ ਰਿਪੋਰਟਿੰਗ ਜਿਹੜੀ ਆ ਉਹ ਇਹ ਆ ਕਿ ਜਦੋਂ ਤੁਸੀਂ ਮੈਸਿਵ ਰਿਪੋਰਟਿੰਗ ਕਰਦੇ ਆ, ਜਦੋਂ ਤੁਸੀਂ ਇਕੱਠੇ ਹੋ ਕੇ ਰਿਪੋਰਟਿੰਗ ਕਰਦੇ ਆ, ਤੁਸੀਂ ਬਿਗ ਨੰਬਰਸ 'ਚ ਰਿਪੋਰਟਿੰਗ ਕਰਦੇ ਆ, ਦੈਨ ਏਜੰਸੀਜ਼ ਜਿਹੜੀਆਂ ਐਕਟ ਕਰਨਾ ਸ਼ੁਰੂ ਕਰਦੀਆਂ। ਏਜੰਸੀਜ਼ 1 2 10 ਰਿਪੋਰਟਾਂ ਤੇ ਨਹੀਂ ਐਕਟ ਕਰਦੀਆਂ, ਔਰ ਇੱਕਾ ਦੁੱਕਾ ਕਿਤੇ ਇੱਧਰ ਉੱਧਰ ਰਿਪੋਰਟ। ਆਪਾਂ ਇੱਥੋਂ ਹੀ ਲੈ ਲਓ ਯਾਰ, ਆਪਣੀ ਕਿੰਨੀ ਵਾਰੀ ਕਮੈਂਟ ਪੀਰੀਅਡ ਆਇਆ ਹੈਗਾ, ਕਿੰਨੀ ਵਾਰੀ ਆਪਾਂ ਸਾਰਿਆਂ ਨੂੰ ਰਿਕੁਐਸਟ ਕੀਤੀ ਹੈ ਕਮੈਂਟਸ ਕਰੋ ਕਮੈਂਟਸ ਕਰੋ ਕਮੈਂਟਸ ਕਰੋ, ਕਿੰਨੇ ਕੁ ਕਮੈਂਟ ਹੁੰਦੇ, ਠੀਕ ਹੈ ਨਾ। ਅਸੀਂ ਸਾਡੀ ਡਿਟੈਂਸ਼ਨ ਦਾ ਆਇਆ ਸੀਗਾ, ਸਾਡੀ ਡਿਟੈਂਸ਼ਨ ਦਾ ਇਸ ਵੇਲੇ ਸਾਡੀ ਇੰਡਸਟਰੀ ਸਾਰਿਆਂ ਨਾਲੋਂ ਵੱਡਾ ਰੌਲਾ ਹੈ, ਠੀਕ ਹੈ ਨਾ। ਬਾਈਡਨ ਹੈਰਿਸ ਹੈ ਟਰਕਿੰਗ ਐਕਸ਼ਨ ਪਲਾਨ ਦੇ ਵਿੱਚ ਡਿਟੈਂਸ਼ਨ ਦਾ ਸਾਰਿਆਂ ਨਾਲੋਂ ਵੱਡਾ ਮੁੱਦਾ ਖੜਾ ਕੀਤਾ ਸੀਗਾ। ਅੱਜ ਤੱਕ ਤੁਸੀਂ ਇਹ ਦੱਸੋ ਵੀ ਸਾਡੇ ਬੰਦੇ ਨੇ ਕਿੰਨੀ ਕੁ ਉੱਥੇ ਜਾ ਕੇ ਉਹਦੇ ਵਿੱਚ ਆਪਣੇ ਕਮੈਂਟਸ ਫਾਈਲ ਕੀਤੇ ਸੀਗੇ, ਨਾ ਦੇ ਬਰਾਬਰ ਅਸੀਂ ਉੱਥੇ ਹੈਗੇ, ਠੀਕ ਹੈ ਨਾ। ਤੇ ਗੱਲਾਂ ਅਸੀਂ ਇਹ ਕਰਦੇ ਹਾਂ ਕਿ ਅਸੀਂ ਦੇਖੋ ਅਗੇਨ ਯੂ نو ਕੱਲਾ ਬੰਦਾ ਕੁਝ ਨਹੀਂ ਕਰ ਸਕਦਾ, ਕੱਲੀ ਰਿਪੋਰਟ ਫਾਈਲ ਕੀਤੀ ਕੁਝ ਨਹੀਂ ਹੋ ਸਕਦੀ। ਕਈ ਵਾਰੀ ਇਹ ਚੀਜ਼ ਆਉਂਦੀਆਂ ਸਾਹਮਣੇ ਕਿ ਅਸੀਂ ਰਿਪੋਰਟ ਕੀਤੀ ਆ ਉਹਦਾ ਕੋਈ ਅਸਰ ਨਹੀਂ ਹੋਇਆ। ਭਾਜੀ ਹੁਣ ਇਹਦਾ ਤਾਂ ਹੁਣ ਤੁਸੀਂ ਕੱਲੇ ਨੇ ਰਿਪੋਰਟ ਕੀਤੀ ਆ, ਹੁਣ ਉਹ ਇੰਨੀ ਤਾਂ ਏਜੰਸੀ ਦੇ ਕੋਲ ਪਾਵਰ ਨਹੀਂ ਹੋ ਸਕਦੀ ਕਿ ਉਹ ਕੱਲੇ ਦੀ। ਮੈਂ ਏਜੰਸੀ ਨੂੰ ਡਿਫੈਂਡ ਨਹੀਂ ਕਰ ਰਿਹਾ, ਮੈਂ ਉਹਨੂੰ ਬਿਲਕੁਲ ਇਹ ਨਾ ਸਮਝੋ ਕਿ ਮੈਨੂੰ ਡਿਫੈਂਡ, ਉਹਨਾਂ 'ਚ ਬਹੁਤ ਗਲਤੀਆਂ ਬਹੁਤ ਖਾਮੀਆਂ ਹੈ, ਪਰ ਸਾਡੇ 'ਚ ਵੀ ਨਾਲ ਗਲਤੀਆਂ ਹੈਗੀਆਂ। ਅਸੀਂ ਜੇ ਮੈਸਿਵ ਰਿਪੋਰਟਿੰਗ ਕਰੀਏ ਨਾ, ਅਸੀਂ ਮਜਬੂਰ ਕਰ ਸਕਦੇ ਏਜੰਸੀ ਨੂੰ ਉਹ ਐਕਸ਼ਨ ਲੈਣ ਲਈ। ਜੀ ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਈ, ਆਪਣਾ ਜੇ ਇੱਕ ਬ੍ਰੌਡਰ ਪਿਕਚਰ ਦੇਖੋ ਨਾ, ਤਾਂ ਇਹ ਜਿਹੜੀ ਅਮਰੀਕਨ ਕਾਰਪੋਰੇਸ਼ਨਸ ਹੈਗੀਆਂ, ਇਹਨਾਂ ਨੇ ਪੂਰਾ ਸਿਸਟਮ ਇਸ ਤਰੀਕੇ ਦੇ ਨਾਲ ਸੈੱਟ ਕੀਤਾ ਆ ਕਿ ਕਾਰਪੋਰੇਸ਼ਨ ਨੇ ਗੱਬੇ ਲੈਣ ਦਾ, ਕਾਰਪੋਰੇਸ਼ਨ ਦਾ ਮੇਰਾ ਮਤਲਬ ਬੜੀਆਂ ਕੰਪਨੀਆਂ, ਬੜੇ ਮੈਨੂਫੈਕਚਰਰ, ਸ਼ਿਪਰ ਜਿਹੜੇ ਹੈਗੇ, ਇਹਨਾਂ ਨੇ ਗੱਬੇ ਲੈਣ ਦਾ ਬ੍ਰੋਕਰ ਨੂੰ ਲਿਆਉਣ ਦਾ ਇੱਕ ਸਭ ਤੋਂ ਬੜਾ ਫਾਇਦਾ ਇਹਨਾਂ ਨੂੰ ਇਹ ਆ ਕਿ ਇਹਨਾਂ ਨੇ ਆਪਣੀ ਲਾਇਬਿਲਿਟੀ ਖਤਮ ਕਰ ਲਈ। ਇਹਨਾਂ ਨੇ ਸਾਰੀ ਲਾਇਬਿਲਿਟੀ ਪਾਸ ਆਨ ਕਰਤੀ ਬ੍ਰੋਕਰ ਨੂੰ, ਬ੍ਰੋਕਰ ਨੇ ਸਾਰੀ ਲਾਇਬਿਲਿਟੀ ਪਾਸ ਆਨ ਕਰਤੀ ਟਰੱਕਰ ਨੂੰ। ਜੇ ਇਹਦਾ ਬ੍ਰੋਕਰ ਪੇ ਨਹੀਂ ਕਰਦਾ, ਟਰੱਕਰ ਸ਼ਿਪਰ ਦੇ ਉੱਪਰ ਨਹੀਂ ਜਾ ਸਕਦਾ। ਸੇਮ ਜੇ ਟਰੱਕ ਦਾ ਐਕਸੀਡੈਂਟ ਹੋ ਗਿਆ, ਟਰੱਕ ਰਿਸਪੌਂਸਿਬਲ ਆ, ਪਰ ਟਰੱਕ ਦੇ ਉੱਤੇ ਜਿਹੜਾ ਸਮਾਨ ਆ ਉਹ ਕੇਸ ਸ਼ਿਪਰ ਦਾ ਹੈ। ਜੇ ਨੈਸਲੇ ਦਾ ਪ੍ਰੋਡਕਟ ਆ ਤਾਂ ਨੈਸਲੇ ਕਿਉਂ ਨਹੀਂ ਰਿਸਪੌਂਸਿਬਲ ਬਈ ਉਹਦੇ ਲਈ? ਇਹਨਾਂ ਨੇ ਸਿਸਟਮ ਇਸ ਤਰੀਕੇ ਨਾਲ ਸੈਟਅਪ ਕੀਤਾ ਆ। ਜੇ ਤੁਸੀਂ ਇਸ ਸਿਸਟਮ ਨੂੰ ਬ੍ਰੇਕ ਕਰਕੇ ਲਾਇਬਿਲਿਟੀ ਜਿਹੜੀ ਆ ਉਹ ਸ਼ਿਪਰ ਦੇ ਨਾਲ ਫਿਕਸ ਕਰ ਦਿਓ, ਉਹ ਪ੍ਰੋਡਕਟ ਦੇ ਨਾਲ ਫਿਕਸ ਕਰ ਦਿਓ, ਫਿਰ ਸ਼ਿਪਰ ਜਿਹੜਾ ਜਿਹੜਾ ਟਰੱਕ ਹਾਇਰ ਕਰੂਗਾ ਉਹ ਮੇਕ ਸ਼ੋਰ ਕਰੂਗਾ ਕਿ ਉਹ ਰਾਈਟ ਟਰੱਕ ਨੂੰ ਹਾਇਰ ਕਰੇ, ਉਹ ਰਾਈਟ ਬ੍ਰੋਕਰ ਨੂੰ ਹਾਇਰ ਕਰੇ, ਤੇ ਉਹ ਰਾਈਟ ਕੰਪਨੀ ਨਾਲ ਕੰਮ ਕਰੇ, ਰਾਈਟ ਪੇ ਕਰੇ। ਜਿਹੜਾ ਕੈਰੀਅਰ ਆ ਉਹਨੂੰ ਕੋਈ ਡਰ ਨਹੀਂ ਹੋਊਗਾ ਕਿ ਮੇਰੇ ਪੈਸੇ ਮਰ ਜਾਊਗੇ, ਕਿਉਂਕਿ ਉਹਨੂੰ ਪਤਾ ਕਿ ਆ ਕੰਪਨੀ ਖੜੀ ਆ, ਇਹਦਾ ਵੇਅਰ ਹਾਊਸ ਖੜਾ, ਇਹਦੀ ਆ ਫੈਕਟਰੀ ਖੜੀ ਆ। ਇਹ ਜਿਹੜਾ ਸਟਰਕਚਰ ਸੈਟਅਪ ਕੀਤਾ ਹੈ ਨਾ, ਇਹ ਆਪਣੀ ਲਾਇਬਿਲਿਟੀ ਖਤਮ ਕਰਨ ਦਾ, ਬੜੀ ਕਾਰਪੋਰੇਸ਼ਨਾਂ ਦਾ ਹੋਲਡ ਹੈਗਾ, ਬੜੀ ਕੰਪਨੀਆਂ ਦਾ ਹੋਲਡ ਹੈਗਾ, ਉਹਨਾਂ ਨੇ ਵਿੱਚ ਬ੍ਰੋਕਰ ਲਿਆਂਦੇ ਆ। ਇਸ ਸਿਸਟਮ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਆ ਕਿ ਜਿਹੜਾ ਥੱਲੇ ਵਾਲਾ ਬੰਦਾ ਹੈ, ਜਿਹੜਾ ਟਰੱਕਰ ਆ, ਟਰਕਿੰਗ ਕੰਪਨੀਆਂ ਜਾਂ ਜਿਹੜੇ ਬ੍ਰੋਕਰ ਆ, ਉਹਨਾਂ ਨੂੰ ਬਸ ਏਦਾਂ ਹੀ ਉਲਝਾ ਕੇ ਰੱਖੋ। ਨੋਬਡੀ ਵਾਂਟਸ ਅ ਸੋਲੂਸ਼ਨ ਟੂ ਦਾ ਸਿਸਟਮ। ਜਿਹੜੀ ਲਾਇਬਿਲਿਟੀ ਆ ਫਿਕਸ ਕਰੋ, ਲਾਇਬਿਲਿਟੀ ਆਪਣਾ ਪ੍ਰੋਡਕਟ ਦੇ ਨਾਲ, ਜਿਹੜਾ ਟਰੱਕ ਦੇ ਉੱਪਰ ਆ, ਸਾਰੀ ਪ੍ਰੋਬਲਮਾਂ ਸੋਲਵ ਹੋ ਜਾਊਗੀਆਂ। ਥੈਂਕ ਯੂ ਅਮਰੀਕ ਜੀ। ਪਰ ਇੱਥੇ ਮੈਂ ਇਹਨਾਂ ਨਾਲ ਸਹਿਮਤ ਨਹੀਂ ਕਰਦਾ ਹੈਗਾ, ਕਿਉਂਕਿ ਇਦਾਂ ਨਹੀਂ ਹੋ ਸਕਦਾ। ਇਹ ਕਾਰਪੋਰੇਟ ਵਰਲਡ ਹੈਗਾ, ਇਦਾਂ ਨਹੀਂ ਹੋ ਸਕਦਾ। ਇੱਥੇ ਮੈਂ ਸਹਿਮਤ ਇਸ ਕਰਕੇ ਨਹੀਂ ਕਰਦਾ ਕਿ ਅੱਜ ਦੀ ਤਰੀਕ ਦੇ ਵਿੱਚ ਬ੍ਰੋਕਰ ਇਸ ਚੀਜ਼ ਦੇ ਉੱਤੇ ਉਤਰਿਆ ਹੋਇਆ ਕਿ ਜੇ ਤੁਹਾਡਾ ਕ੍ਰੈਡਿਟ ਸਕੋਰ ਥੱਲੇ ਆ, ਜੇ ਤੁਹਾਡੇ ਕੋਈ ਇਦਾਂ ਦੀ ਕੋਈ ਚੀਜ਼ ਹੈਗੀ ਤੁਹਾਡੇ ਰੈਕਡ ਤੇ, ਤੁਹਾਡਾ FMCS ਤੇ ਤੁਹਾਡਾ ਸੇਫਰ ਸਕੋਰ ਥੱਲੇ ਹੈਗਾ, ਉਹ ਤੁਹਾਨੂੰ ਲੋਡ ਨਹੀਂ ਦਿੰਦਾ ਹੈਗਾ, ਲੋਡ ਦੇਣੇ ਬੰਦ ਕਰ ਦਿੰਦਾ ਹੈਗਾ। ਜੇ ਤੁਸੀਂ ਇਹ ਗੱਲ ਕਹਿ ਰਹੇ ਕਿ ਬ੍ਰੋਕਰ ਦੇ ਨਾਲ ਜਾਂ ਸ਼ਿਪਰ ਦੇ ਨਾਲ ਲਾਇਬਿਲਿਟੀ ਅਟੈਚ ਕਰਤੀ ਜਾਵੇ, ਅੱਜ ਦੀ ਤਰੀਕ 'ਚ ਕਿੰਨੇ ਲਾਸੂਟ ਇੰਨੇ ਹੋ ਰਹੇ ਆ ਜਿਹਦੇ ਵਿੱਚ ਬ੍ਰੋਕਰ ਨੂੰ ਤੇ ਸ਼ਿਪਰ ਨੂੰ ਇਨਵੋਲਵ ਕੀਤਾ ਗਿਆ, ਜਿਹਦੇ ਵਿੱਚ ਬ੍ਰੋਕਰ ਤੇ ਸ਼ਿਪਰ ਨੂੰ ਉਹਨਾਂ ਨੇ ਮੰਨਿਆ ਕਿ ਤੁਸੀਂ ਕਿਉਂ ਨਹੀਂ ਚੈੱਕ ਕੀਤਾ ਰੈਕਡ, ਕਿਉਂ ਨਹੀਂ ਤੁਸੀਂ ਇਹਨੂੰ ਕੰਪਨੀ ਨੂੰ ਪ੍ਰੋਪਰ ਢੰਗ ਦੇ ਨਾਲ ਇਹਦਾ ਦੇਖਿਆ, ਠੀਕ ਹੈ ਨਾ। ਉੱਥੇ ਬ੍ਰੋਕਰ ਜਾਂ ਸ਼ਿਪਰ ਕੀ ਕਰੇ ਜਦੋਂ ਸਾਡੀ ਕੰਪਨੀ ਲੋਡ ਲੈ ਕੇ ਤੇ ਗਾਹ ਤੀਜੇ ਬੰਦੇ ਨੂੰ ਦੇਣ ਦੀ, ਚੌਥੇ ਨੂੰ ਦੇ ਦਿੰਦੀ ਆ, ਉੱਥੇ ਸ਼ਿਪਰ ਦੀ ਕੀ ਲਾਇਬਿਲਿਟੀ ਰਹਿ ਜਾਂਦੀ ਆ? ਜਦੋਂ ਸ਼ਿਪਰ ਕਹਿ ਰਿਹਾ ਕਿ ਇਹ ਜਾਂ ਬ੍ਰੋਕਰ ਕਹਿ ਰਿਹਾ ਕਿ ਇਹ ਲੋਡ ਤੁਹਾਡੀ ਟਰਕਿੰਗ ਕੰਪਨੀ ਨੇ ਲਿਆ ਤੇ ਤੁਸੀਂ ਕਰਨਾ, ਜਦੋਂ ਅਸੀਂ ਉਹਨੂੰ ਅੱਗੇ ਰੀਬ੍ਰੋਕਰ ਕਰ ਦਿੰਦੇ ਆ, ਉੱਥੇ ਤੁਸੀਂ ਕੀ ਜਵਾਬ ਦਿਓਗੇ ਫਿਰ ਉਸ ਸ਼ਿਪਰ ਨੂੰ ਜਾਂ ਉਸ ਬ੍ਰੋਕਰ ਨੂੰ? ਅਸੀਂ ਗਲਤੀਆਂ ਖੁਦ ਕਰਦੇ ਆ, ਔਰ ਇਹ ਗਾਰੰਟੀ ਦਿੰਦਾ ਮੈਂ ਕਿ ਜੇ ਅਸੀਂ ਗਲਤੀਆਂ ਛੱਡ ਦਈਏ ਇਹ ਬਹੁਤ ਚੀਜ਼ਾਂ ਬੰਦ ਹੋ ਜਾਣਗੀਆਂ। ਇਹ ਬੰਦ ਨਹੀਂ ਹੋ ਰਹੀਆਂ, ਕਿਉਂ ਨਹੀਂ ਹੋ ਰਹੀਆਂ? ਇਹਦਾ ਰੀਜ਼ਨ ਆ ਕਿ ਇਹਦੇ ਪਿੱਛੇ ਅਸੀਂ ਖੁਦ ਗਲਤੀਆਂ ਕਰ ਰਹੇ ਹਾਂ, ਇਸ ਕਰਕੇ ਇਹ ਚੀਜ਼ਾਂ ਬੰਦ ਨਹੀਂ ਹੋ ਰਹੀਆਂ। ਸੋ ਪ੍ਰੋਬਲਮ ਕਾਰਪੋਰੇਟ ਵਰਲਡ ਇਦਾਂ ਨਹੀਂ ਚੱਲਦੇ ਕਿ ਜਿੱਥੇ ਕਾਰਪੋਰੇਟ ਵਰਲਡ ਨੇ ਹਾਂ ਠੀਕ ਆ, ਹੁਣ
ਬਿਲਡਰ ਆ, ਬਿਲਡਰ ਬਿਲਡਿੰਗ ਬਣਾਉਂਦਾ, ਉਹ ਅੱਗੇ ਬੰਦੇ ਨੂੰ ਰੱਖਦਾ, ਉਹ ਅੱਗੇ ਕੰਟਰੈਕਟਰ ਨੂੰ ਰੱਖਦਾ। ਠੀਕ ਆ, ਕੰਟਰੈਕਟਰ ਨੇ ਗਲਤੀ ਕੀਤੀ ਆ, ਕੰਟਰੈਕਟਰ ਨੂੰ ਉੱਤੇ ਕੇਸ ਹੁੰਦਾ। ਜੇ ਕੰਟਰੈਕਟਰ ਨੂੰ ਚੁਣ ਲੱਗਿਆ ਬਿਲਡਰ ਨੇ ਗਲਤੀ ਕੀਤੀ ਹੈ, ਬਿਲਡਰ ਤੇ ਚਲਾ ਜਾਂਦਾ ਕੇਸ। ਯੈਸ, ਐਂਡ ਦੈਟ ਇਜ਼ ਦਾ ਪ੍ਰੋਪਰ ਵੇ ਟੂ ਡੂ ਇਟ। ਇਹ ਨਹੀਂ ਹੁੰਦਾ ਕਿ ਤੁਸੀਂ ਪੱਕਾ ਹੀ ਸ਼ਿਪਰ ਨੂੰ ਜਾਂ ਪੱਕਾ ਹੀ ਬਿਲਡਰ ਨੂੰ ਬੰਨ੍ਹ ਦਿਓ ਜੀ ਤੇਰੀ। ਹਾਂ ਠੀਕ ਆ, ਜਨਰਲ ਲਾਇਬਿਲਿਟੀ ਉਹਦੀ ਹੈਗੀ ਆ, ਠੀਕ ਹੈ ਨਾ। ਜੇ ਕੋਈ ਕੰਟਰੈਕਟਰ ਗਲਤ ਕੰਮ ਕਰਦਾ ਆ, ਜੇ ਕੋਈ ਕੈਰੀਅਰ ਗਲਤ ਕੰਮ ਕਰਦਾ ਆ, ਬ੍ਰੋਕਰ ਦੀ ਸ਼ਿਪਰ ਦੀ ਰਿਸਪਾਂਸਿਬਿਲਿਟੀ ਆਟੋਮੈਟਿਕਲੀ ਬਣਦੀ ਆ। ਔਰ ਬਹੁਤ ਵੱਡੇ ਕੇਸਿਸ ਦੇ ਵਿੱਚ CH ਰੋਬਿਨਸਨ ਨੂੰ ਆਪਣੇ ਨਵੈਡਾ ਵਾਲੇ ਕੇਸ ਦੇ ਵਿੱਚ ਜਿੱਥੇ ਐਕਸੀਡੈਂਟ ਹੋਇਆ ਟਰੱਕਿੰਗ ਕੰਪਨੀ ਦਾ, ਉੱਥੇ ਟਰੱਕਿੰਗ ਕੰਪਨੀ ਦੇ ਕੇਸ ਦੇ ਵਿੱਚ ਉਹਨਾਂ ਨੇ CH ਰੋਬਿਨਸਨ ਨੂੰ ਵੀ ਦਿੱਤਾ ਘੜੀਸਿਆ ਨਾਲ, ਔਰ ਉਹਨਾਂ ਦੇ ਉੱਤੇ ਕਿੰਨੇ $100 of millions ਦਾ ਜਿਹੜਾ ਫਾਈਨ ਹੋਇਆ ਆ। ਇਹ ਨਹੀਂ ਕਹਿ ਸਕਦੇ ਆਪਾਂ ਕਿ ਉਹਨੂੰ ਬੰਨ੍ਹ ਦਿਓ ਤੇ ਸਾਡੀ ਜ਼ਿੰਮੇਵਾਰੀ ਛੋੜੋ। ਜਿਹੜਾ ਅਸੀਂ ਗਲਤ ਕੰਮ ਕਰਦੇ ਉਹਨੂੰ ਉਹਦਾ ਜਵਾਬ ਦੇ ਕੌਣ ਹੈ? ਜਦੋਂ ਅਸੀਂ ਗਲਤ ਲੋਡ ਆਪਣੇ ਰੀਬ੍ਰੋਕਰ ਕਰਦੇ ਹਾਂ, ਦੂਜਾ ਕੰਮ ਕਰਦੇ ਹਾਂ, ਉਹਦਾ ਜਵਾਬ ਦੇ ਕੌਣ ਹੈ ਫਿਰ? ਜੀ, ਸਮਾਂ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਜੀ ਹੁਣ ਸਮਾਪਤ ਹੈ। ਸ਼ੁਕਰੀਆ, ਮਿਹਰਬਾਨੀ ਰਮਨ ਜੀ। ਮਿਲਦੇ ਹਾਂ ਜੀ ਫਿਰ ਆਪਾਂ ਨੈਕਸਟ ਟਾਈਮ। ਹਰਜੋਤ ਜੀ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।